ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV84 ਦੇ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਜਿਹੜੀ ਬੀਤੀ ਕੱਲ੍ਹ ਦੇ ਸ਼ੋਅ ਦੇ ਵਿੱਚ ਵੀ, ਤੇ ਇੱਕ ਨਿਊਜ਼ ਜਿਹੜੀ ਅਮਰੀਕਾ ਦੀ ਸੈਨੇਟ ਦੇ ਵਿੱਚੋਂ ਆਈ ਹੈ। ਫੋਰਨ ਅਫੇਅਰਸ ਕਮੇਟੀ ਵੱਲੋਂ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਹੀਅਰਿੰਗ ਕੀਤੀ ਗਈ ਹੈ ਬੀਤੀ ਕੱਲ੍ਹ, ਉਹਦੇ 'ਤੇ ਇੰਡੀਆ ਵੱਲੋਂ ਹੁਣ ਰਿਐਕਟ ਕਰਨਾ ਵੀ ਜਿਹੜਾ ਆ ਉਹ ਸ਼ੁਰੂ ਹੋ ਗਿਆ ਆ। ਸੋ ਇਸ ਸਾਰੇ ਸੰਦਰਭ ਦੇ ਵਿੱਚ ਜਿਹੜੀਆਂ ਇਹ ਡਿਵੈਲਪਮੈਂਟਸ ਚੱਲ ਰਹੀਆਂ ਨੇ, ਇੱਥੇ ਇੱਕ ਅਹਿਮ ਮੁੱਦਾ ਉੱਭਰ ਕੇ ਸਾਹਮਣੇ ਆ ਰਿਹਾ ਹੈ। ਉਹ ਇਹ ਕਿ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਜਿਹੜੇ ਵੈਸਟਰਨ ਕੰਟਰੀਜ਼ ਨੇ, ਉਹ ਯੂਰਪ ਦੇ ਵਿੱਚ ਹੋਵੇ ਜਾਂ ਈਵਨ ਆਸਟ੍ਰੇਲੀਆ ਤੱਕ, ਜਿਹੜਾ ਸਿੱਖਾਂ ਦੀ ਸਿਕਿਉਰਿਟੀ ਕੰਸਰਨ ਹੈ ਉਹਦੇ ਵਿੱਚ ਜਿਹੜੇ ਆ ਸਵਾਲ ਉੱਠਣੇ ਸ਼ੁਰੂ ਹੋ ਗਏ ਆ। ਜਿਹੜੇ ਇੱਥੇ ਦੇ ਓਪੀਨੀਅਨ ਮੇਕਰਸ ਨੇ, ਲਾਅ ਮੇਕਰਸ ਨੇ, MPs ਨੇ, ਕਾਂਗਰਸਮੈਨ ਨੇ, ਉਹ ਹੁਣ ਸਵਾਲ ਕਰ ਰਹੇ ਆ ਸਰਕਾਰਾਂ ਨੂੰ ਕਿ ਸਾਡੇ ਰਿਪਰੈਜ਼ੈਂਟੇਟਿਵ ਜਿਹੜੇ ਸਾਡੇ ਲੋਕਲ, ਜਿੱਥੋਂ ਅਸੀਂ ਬਿਲੋਂਗ ਕਰਦੇ ਹਾਂ, ਜਿੱਥੋਂ ਅਸੀਂ ਚੁਣ ਕੇ ਆਏ ਹਾਂ, ਉੱਥੋਂ ਦੇ ਜਿਹੜੇ ਲੋਕਲ ਸਿੱਖ ਨੇ ਉਹ ਕੰਸਰਨਡ ਨੇ ਆਪਣੀ ਸਿਕਿਉਰਿਟੀ ਅਤੇ ਸੇਫਟੀ ਨੂੰ ਲੈ ਕੇ। ਇਸ ਦੇ ਉੱਤੇ ਸਵਾਲ ਜਿਹੜੇ ਨੇ ਉਹ ਉੱਠਣੇ ਸ਼ੁਰੂ ਹੋ ਗਏ ਆ। ਆਸਟ੍ਰੇਲੀਆ ਤੋਂ MP ਨੇ ਡੇਵਿਡ ਸ਼ੂਬਰਿਜ, ਉਹਨਾਂ ਨੇ ਇਹਦੇ ਉੱਤੇ ਬਿਆਨ ਦਿੱਤਾ ਆ। ਆਸਟ੍ਰੇਲੀਆ ਦੇ ਵਿੱਚ ਅਤੇ ਫਿਰ UK ਦੇ ਵਿੱਚ ਇਸ ਕਿਸਮ ਦੀ ਗੱਲ ਰਿਸ਼ੀ ਸੁਨਕ ਤੋਂ ਪੁੱਛੀ ਗਈ ਹੈ। ਅਮਰੀਕਾ ਦੇ ਵਿੱਚ ਕੱਲ੍ਹ ਜਦੋਂ ਅਸੀਂ ਸੈਨੇਟ ਦੀ ਹੀਅਰਿੰਗ ਦਾ ਦੇਖਦੇ ਹਾਂ ਅਤੇ ਉੱਥੋਂ ਜਿਹੜੇ ਵਰਜੀਨੀਆ ਦੇ ਸੈਨੇਟਰ ਨੇ ਮਿਸਟਰ ਕੇਨ, ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਇਹ ਸਵਾਲ ਜਿਹੜਾ ਉਹ ਉਠਾਇਆ ਆ। ਸੋ ਇਹ ਮੀਡੀਆ ਦੇ ਵਿੱਚ ਵੀ ਹੈ ਅਤੇ ਵੈਸਟ ਦੇ ਵਿੱਚ ਇਹ ਕਿਹਾ ਜਾ ਸਕਦਾ ਵੀ ਸਿੱਖਾਂ ਦੀ ਸਿਕਿਉਰਿਟੀ ਦਾ ਜਿਹੜਾ ਇਸ਼ੂ ਹੈ ਵੀ ਸਿੱਖ ਕੀ ਮਹਿਫੂਜ਼ ਨੇ ਇਹਨਾਂ ਮੁਲਕਾਂ ਦੇ ਵਿੱਚ ਰਹਿ ਕੇ ਵੀ। ਅਤੇ ਨਾਲ ਹੀ ਨਾਲ ਦੂਜਾ ਸਵਾਲ ਫਿਰ ਜਾਂ ਦੂਜਾ ਕੰਸਰਨ ਇਹ ਬਣ ਜਾਂਦਾ, ਜਿਹੜੇ ਇੱਥੇ ਦੇ ਪੋਲੀਟੀਸ਼ੀਅਨਸ ਨੇ ਉਹਨਾਂ ਦੇ ਲਈ, ਉਹ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਆ ਵੀ ਜੇ ਇੰਡੀਆ ਦੀ ਗਵਰਨਮੈਂਟ ਜਾਂ ਜਿਹੜੀਆਂ ਇੰਡੀਅਨ ਏਜੰਸੀਜ਼ ਨੇ ਉਹ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਇਸ ਕਿਸਮ ਦੀਆਂ ਐਕਟੀਵਿਟੀਜ਼ ਕਰ ਸਕਦੀਆਂ ਨੇ, ਅਤੇ ਫਿਰ ਭਾਰਤ ਦੇ ਵਿੱਚ ਸਿੱਖਾਂ ਦਾ ਕੀ ਹਾਲ ਹੁੰਦਾ ਹੋਵੇਗਾ। ਇਹ ਇੱਕ ਵੱਡੀ ਗੱਲ ਹੈ। ਜਿਹੜਾ ਨੈਰੇਟਿਵ ਹੈ ਜਾਂ ਜਿਹੜਾ ਇੱਕ ਫੋਕਸ ਹੈ ਉਹ ਸ਼ਿਫਟ ਹੋ ਰਿਹਾ, ਅਤੇ ਭਾਰਤ ਇਸ ਵਕਤ ਇਹਦੇ 'ਤੇ ਡਿਫੈਂਸਿਵ ਹੁੰਦਾ ਨਜ਼ਰ ਆ ਰਿਹਾ। ਅੱਜ ਦੀ ਜਿਹੜੀ ਲੇਟੈਸਟ ਉੱਥੋਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਜਿਹੜੀ ਅਰਿੰਦਮ ਬਾਗਚੀ ਹੈਗੇ ਆ ਸਪੋਕਸਪਰਸਨ, ਉਹਨਾਂ ਨੇ ਸਵਾਲਾਂ ਦੇ ਜਵਾਬ ਦੇ ਵਿੱਚ ਇਹ ਗੱਲ ਕਹੀ ਹੈ ਕਿ ਨਹੀਂ ਜੀ, ਅਸੀਂ ਇਸ ਦੇ ਉੱਤੇ ਕੰਮ ਕਰ ਰਹੇ ਹਾਂ। ਅਤੇ ਈਵਨ ਇੱਥੋਂ ਤੱਕ ਉਹਨਾਂ ਨੇ ਜਿਹੜੇ ਗੁਰਪਤਵੰਤ ਸਿੰਘ ਪੰਨੂ ਨੇ, ਉਹਨਾਂ ਦੀ ਐਕਸਟ੍ਰੈਡੀਸ਼ਨ ਦੇ ਹਵਾਲੇ ਨਾਲ ਵੀ ਗੱਲ ਕਹੀ ਹੈ ਕਿ ਅਸੀਂ ਅਮਰੀਕਾ ਤੋਂ ਐਕਸਟ੍ਰੈਡੀਸ਼ਨ ਦੇ ਹਵਾਲੇ ਨਾਲ ਮਦਦ ਮੰਗ ਰਹੇ ਹਾਂ ਕਿ ਗੁਰਪਤਵੰਤ ਸਿੰਘ ਹੋਰਾਂ ਨੂੰ ਐਕਸਟ੍ਰੈਡਾਈਟ ਕੀਤਾ ਜਾਵੇ ਇੰਡੀਆ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਏਅਰ ਇੰਡੀਆ ਦਾ ਜ਼ਿਕਰ ਕਰਦਿਆਂ ਕਿ ਇਹਨਾਂ ਨੇ ਏਅਰ ਇੰਡੀਆ ਨੂੰ ਥ੍ਰੈਟ ਕੀਤਾ। ਅਤੇ ਅੱਜ ਪਾਰਲੀਮੈਂਟ ਦੇ ਉੱਤੇ ਅਟੈਕ ਕਰਨ ਦੀ ਜਿਹੜੀ ਗੱਲ ਹੈ ਉਹ ਦੋ ਆਧਾਰ ਬਣਾ ਕੇ ਜਿਹੜਾ ਮੀਡੀਆ ਦੇ ਵਿੱਚ ਖਬਰਾਂ ਲੱਗੀਆਂ ਨੇ। ਅਤੇ ਨਾਲ ਹੀ ਨਾਲ ਇੱਥੇ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ, ਅਗਲੇ ਹਫਤੇ ਦੇ ਵਿੱਚ, ਜਿਹੜੇ ਅਮਰੀਕਾ ਦੇ ਅਧਿਕਾਰੀ ਹੈਗੇ ਆ ਉਹ ਇੰਡੀਆ ਜਾ ਰਹੇ ਆ FBI ਦੇ, ਅਤੇ ਉਹਨਾਂ ਨੇ ਜਿਹੜਾ ਆ ਉੱਥੇ ਜਾ ਕੇ NSA ਅਜੀਤ ਡੋਵਲ ਦੇ ਨਾਲ ਅਤੇ ਹੋਰਾਂ ਦੇ ਨਾਲ ਜਿਹੜੀ ਮੀਟਿੰਗ ਹੈ ਉਹ ਕਰਨੀ ਹੈ। ਸੋ ਇਹ ਵੀ ਇੱਕ ਵੱਡਾ ਇਸ਼ੂ ਇਸ ਵਕਤ ਬਣਿਆ ਹੋਇਆ ਕਿ ਜਿਹੜੀ ਕੀ ਚੱਲ ਕੀ ਰਿਹਾ ਇਸ ਵਕਤ। ਸੋ ਆਓ ਅੱਜ ਦੀ ਇਸ ਸਾਰੀ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਜਿਹੜੇ ਸੁਖਵਿੰਦਰ ਸਿੰਘ ਸਾਡੇ ਕੋਰਸਪੋਂਡੈਂਟ ਹੈਗੇ ਆ, ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਜਿਹੜਾ ਮਤਲਬ ਸੇਫਟੀ ਕੰਸਰਨ, ਸਿੱਖਾਂ ਦੀ ਸੇਫਟੀ ਸਿਕਿਉਰਿਟੀ ਦਾ ਕੰਸਰਨ ਵੈਸਟ ਦੇ ਵਿੱਚ ਰਾਈਜ਼ ਦਾ ਤੌਰ ਦੇ ਉੱਤੇ, ਮਤਲਬ ਸਿਕਿਉਰਿਟੀ ਦਾ ਕੰਸਰਨ ਪਹਿਲਾਂ ਵੀ ਸੀ ਸਿੱਖਾਂ ਦੇ ਲਈ, ਪਰ ਹੁਣ ਇਹ ਗੱਲ ਇੱਥੋਂ ਦੇ ਸਿਆਸਤਦਾਨਾਂ ਨੂੰ ਸਮਝ ਆ ਰਹੀ ਹੈ। ਇਹਦੀ ਅਹਿਮੀਅਤ ਕੀ ਹੈ, ਕਿਵੇਂ ਦੇਖਦੇ ਹੋ? ਬਿਲਕੁਲ ਜੀ, ਜਿਹੜਾ ਇਸ ਟਾਈਮ ਸਿੱਖ ਸੇਫਟੀ ਦਾ ਮਸਲਾ ਆ, ਜਿਵੇਂ ਤੁਸੀਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਜ਼ਿਕਰ ਕੀਤਾ, ਉਹ US, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਇਹਨਾਂ 4 ਵੱਡੇ ਮੁਲਕਾਂ ਦੀਆਂ ਜਿਹੜੀਆਂ ਪਾਰਲੀਮੈਂਟਸ ਨੇ ਉਹਨਾਂ ਦੇ ਵਿੱਚ ਬੜੇ ਹੀ ਜ਼ੋਰ ਦੇ ਨਾਲ ਚੁੱਕਿਆ ਗਿਆ ਆ। ਅਤੇ ਇਹ ਸਾਰੇ ਜਿਹੜੀ ਇਹ ਗੱਲਬਾਤ ਹੋਈ ਆ ਉਹਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਜਿਹੜੀ ਸਿੱਖਾਂ ਦੀ ਸੇਫਟੀ ਆ ਉਹ ਇਹ ਸਪਸ਼ਟ ਤੌਰ 'ਤੇ ਕਿਹਾ ਗਿਆ ਕਿ ਉਹ ਭਾਰਤ ਸਰਕਾਰ ਤੋਂ ਕਰਨ ਦੇ ਲਈ ਇਹਨਾਂ ਮੁਲਕਾਂ ਦੀਆਂ ਸਰਕਾਰਾਂ ਕੀ ਪ੍ਰਬੰਧ ਕਰ ਰਹੀਆਂ ਨੇ। ਤਾਂ ਜਦੋਂ ਅਸੀਂ ਨੈਰੇਟਿਵ ਦੇਖਦੇ ਹਾਂ ਤਾਂ ਇਹ ਸਾਰੀ ਗੱਲਬਾਤ ਦੇ ਵਿੱਚੋਂ ਜਿਹੜਾ ਐਸਟੈਬਲਿਸ਼ ਹੋ ਰਿਹਾ ਜਾਂ ਇਹ ਇੱਕ ਫੈਕਚੁਅਲ ਮਤਲਬ ਗੱਲ ਆ ਜਿਹੜੀ ਸਾਹਮਣੇ ਆ ਰਹੀ ਹੈ ਕਿ ਸਿੱਖ ਜਿਹੜੇ ਨੇ ਉਹ ਅੰਡਰ ਅਟੈਕ ਨੇ
ਇਹਨਾਂ ਵੈਸਟਰਨ ਕੰਟਰੀਜ਼ ਦੀ ਸੋਇਲ ਤੇ ਵੀ ਇੰਡੀਅਨ ਗਵਰਨਮੈਂਟ ਤੋਂ। ਜੀ ਤਾਂ ਹੁਣ ਜਿਹੜੇ ਪੋਲੀਟੀਸ਼ੀਅਨ ਨੇ ਫਿਰ ਉਹਨਾਂ ਦੇ ਅੰਦਰ ਇਹ ਵੀ ਗੱਲਬਾਤ ਚੱਲ ਰਹੀ ਆ ਕਿ ਸਿੱਖਾਂ ਦਾ ਐਜ਼ ਅ ਮਾਈਨੋਰਿਟੀ ਜਿਹੜਾ ਆ ਇੰਡੀਆ ਦੇ ਰਜੀਮ ਦੇ ਵਿੱਚ ਕੀ ਹਾਲ ਹੋ ਸਕਦਾ ਆ, ਵੀ ਉਹ ਇਸ ਗੱਲ ਨੂੰ ਇਮੈਜਿਨ ਕਰ ਰਹੇ ਆ। ਤਾਂ ਹੁਣ ਇਹ ਵੀ ਆ ਕਿ ਜਦੋਂ ਇਹ ਮਸਲਾ ਇਸ ਤਰ੍ਹਾਂ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਉੱਠ ਰਿਹਾ ਆ, ਤਾਂ ਜਿਹੜੇ ਸਾਰੇ ਦੁਨੀਆ ਭਰ ਦੇ ਪੋਲੀਟੀਸ਼ੀਅਨ ਨੇ, ਪੋਲਿਸੀ ਮੇਕਰਸ ਨੇ, ਉਹ ਇਸ ਟਾਈਮ ਜਿਹੜਾ ਸਿੱਖ ਕੇਸ ਆ ਉਹਨੂੰ ਬੜੇ ਹੀ ਡੂੰਘਾਈ ਦੇ ਨਾਲ ਵਾਚ ਰਹੇ ਆ। ਤਾਂ ਉਹਦੇ ਵਿੱਚ ਸਾਰੀਆਂ ਜਿਹੜੀਆਂ ਗੱਲਾਂ ਹਿਸਟੋਰੀਕਲ ਹੈਪਨਿੰਗਸ ਜੋ ਸਿੱਖਾਂ ਦੇ ਨਾਲ ਹੋਈਆਂ ਨੇ ਇੰਡੀਅਨ ਰਜੀਮ ਦੇ ਵਿੱਚ, ਤਾਂ ਉਹ ਸਾਰਾ ਕੁਝ ਹੁਣ ਪੜ੍ਹਿਆ ਜਾ ਰਿਹਾ। ਤੁਸੀਂ ਦੇਖੋ ਵੀ ਜਿਹੜੀ ਟਾਈਮਸ ਦੇ ਵਿੱਚ ਖਬਰ ਲੱਗੀ ਕੁਛ ਦਿਨ ਪਹਿਲਾਂ, ਜਿਹੜਾ ਇੱਕ ਆਰਟੀਕਲ ਲੱਗਿਆ ਟਾਈਮ ਮੈਗਜ਼ੀਨ ਦੇ ਵਿੱਚ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹਦਾ ਸਿਰਲੇਖ ਹੀ ਇਹ ਸੀ ਕਿ ਇੰਡੀਆ ਜਿਹੜਾ ਆ ਉਹ ਇਹਨਾਂ ਵੈਸਟਰਨ ਕੰਟਰੀਜ਼ ਦੀ ਸੋਇਲ ਤੇ ਸਿੱਖਾਂ ਨੂੰ ਟਾਰਗੇਟ ਕਿਉਂ ਕਰ ਰਿਹਾ ਹੈ, ਸਿੱਖਾਂ ਦੀਆਂ ਕਿਲਿੰਗਸ ਕਿਉਂ ਕਰ ਰਿਹਾ ਹੈ। ਤਾਂ ਉਹ ਜਿਹੜਾ ਆਰਟੀਕਲ ਆ ਉਹਦੇ ਵਿੱਚ ਬੜੇ ਹੀ ਡਿਟੇਲਡ ਤਰੀਕੇ ਦੇ ਨਾਲ ਸਾਰੇ ਸਿੱਖ ਕੇਸ ਨੂੰ ਪ੍ਰੈਜ਼ੈਂਟ ਕੀਤਾ ਗਿਆ, ਬੜੇ ਸੌਖੇ ਸ਼ਬਦਾਂ ਦੇ ਵਿੱਚ, ਕਿ ਕਿਵੇਂ ਕਿਵੇਂ ਸਿੱਖਾਂ ਦੇ ਜਿਹੜੇ ਰਾਈਟਸ ਨੇ ਉਹ ਵਾਇਲੇਟ ਕੀਤੇ ਗਏ ਇੰਡੀਆ ਦੇ ਵਿੱਚ, ਤੇ ਸਿੱਖਾਂ ਨੇ ਕਿਵੇਂ ਜਿਹੜਾ ਆ ਉਹਦੇ ਖਿਲਾਫ ਫਾਈਟ ਬੈਕ ਕੀਤਾ, ਤੇ ਫਿਰ ਕਿਵੇਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ, ਫੇਕ ਐਨਕਾਊਂਟਰਸ, ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ ਪੰਜਾਬ ਦੇ ਵਿੱਚ, ਸਿੱਖਾਂ ਦਾ ਜੈਨੋਸਾਈਡ ਹੋਇਆ, ਤੇ ਜਿਹੜਾ ਸਾਰਾ ਸਿੱਖਾਂ ਦੀ ਫਿਰ ਜਿਹੜੀ ਸੋਵਰੈਨਿਟੀ ਦੀ ਐਸਪੀਰੇਸ਼ਨ ਆ ਉਹਦਾ ਜਿਵੇਂ ਜਨਮ ਹੋਇਆ, ਤੇ ਉਹ ਜਿਹੜਾ ਸਿੱਖਾਂ ਦੀ ਸੋਵਰੈਨਿਟੀ ਦਾ ਕੇਸ ਆ ਉਹ ਕਿਵੇਂ ਜਸਟੀਫਾਈਡ ਆ। ਤਾਂ ਟਾਈਮ ਮੈਗਜ਼ੀਨ ਜੇ ਇੰਨੀ ਵੱਡੀ ਸਪੇਸ ਸਿੱਖ ਕੇਸ ਨੂੰ ਦੇ ਰਹੀ ਆ, ਤਾਂ ਉਹ ਇਸੇ ਕਰਕੇ ਕਿਉਂਕਿ ਡਿਮਾਂਡ ਆ ਰਹੀ ਆ ਸੁਸਾਇਟੀ ਦੇ ਵਿੱਚੋਂ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਹ ਮਸਲਾ ਹੈ ਕੀ ਆ ਖਾਲਿਸਤਾਨ ਦਾ। ਤਾਂ ਇਹ ਜੋ ਇੰਡੀਆ ਨੇ, ਜਿੰਨਾ ਇੰਡੀਆ ਨੇ ਅਸੀਂ ਕਹਿ ਸਕਦੇ ਹਾਂ ਕਿ ਪਿਛਲੇ ਅਸੀਂ ਕੁਝ ਸਮੇਂ ਦੇ ਵਿੱਚ ਬੜਾ ਆਪਣਾ ਜਿਹੜਾ ਵਾਰ ਆ ਉਹ ਤਿੱਖਾ ਕੀਤਾ ਸੀ ਸਿੱਖਾਂ ਦੇ ਉੱਤੇ, ਤਾਂ ਹੁਣ ਇੰਡੀਆ ਦੇ ਉੱਤੇ ਮੁੜ ਕੇ ਪੈ ਰਿਹਾ, ਤੇ ਇੰਡੀਆ ਕਨਵਿਕਟ ਸਾਬਤ ਹੋ ਰਿਹਾ ਆ ਇੰਟਰਨੈਸ਼ਨਲ ਸੁਸਾਇਟੀ ਦੇ ਵਿੱਚ। ਤੇ ਇੰਟਰਨੈਸ਼ਨਲ ਸੁਸਾਇਟੀ ਹੁਣ ਸਿੱਖਾਂ ਨੂੰ ਇੱਕ ਅਸੀਂ ਕਹਿ ਸਕਦੇ ਹਾਂ ਅੰਡਰ ਦੀ ਅਟੈਕ ਕਮਿਊਨਿਟੀ ਜਿਹੜੀ ਆ ਮੰਨ ਰਹੀ ਆ, ਤੇ ਉਹਦੇ ਲਈ ਹੁਣ ਸਿੱਖਾਂ ਦੀ ਸੇਫਟੀ ਜਿਹੜੀ ਭਾਰਤ ਸਰਕਾਰ ਤੋਂ ਕਰਨ ਦੇ ਲਈ ਜਿਹੜੇ ਸਟੈਪ ਚੁੱਕਣ ਲਈ ਪੋਲਿਸੀ ਮੇਕਰਸ, ਪੋਲੀਟੀਸ਼ੀਅਨਸ ਜਿਹੜੇ ਆ ਉਹ ਆਪੋ ਆਪਣੇ ਦੇਸ਼ ਦੀਆਂ ਪਾਰਲੀਮੈਂਟਸ ਦੇ ਵਿੱਚ ਆਵਾਜ਼ ਚੁੱਕ ਰਹੇ ਆ। ਜੀ ਨਹੀਂ, ਇੱਥੇ ਇਹ ਵੀ ਗੱਲ ਬਿਲਕੁਲ ਜਿਹੜੀ ਮਿਸਟਰ ਕੇਨ ਨੇ ਕੱਲ੍ਹ ਦੀ ਹੀਅਰਿੰਗ ਦੇ ਵਿੱਚ ਕਹੀ ਹੈ ਸੈਨੇਟ ਦੀ, ਉਹਦੇ ਵਿੱਚ ਵੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਆ। ਅਤੇ ਨਾਲ ਹੀ ਨਾਲ ਜਿਹੜਾ ਹੁਣ ਜਿਹੜੇ ਆਪਣਾ ਹੈਗਾ ਆ ਪਾਰਟ ਇੰਡੀਆ ਦੇ ਵਿੱਚ ਜਿਹੜੇ US ਦੇ ਅੰਬੈਸਡਰ ਨੇ ਮਿਸਟਰ ਐਰਿਕ, ਉਹਨਾਂ ਨੇ ਦਿੱਲੀ ਦੇ ਵਿੱਚ ਇਹ ਗੱਲ ਕਹੀ ਹੈ। ਮੈਂ ਥੋੜ੍ਹਾ ਜਿਹਾ ਉਹਨਾਂ ਦੀ ਜਿਹੜੀ ਕੋਟ ਹੈ ਐਗਜ਼ੈਕਟਲੀ ਉਹਨੂੰ ਵੀ ਦੁਹਰਾਉਣਾ ਚਾਹੁੰਦਾ। ਉਹ ਕਹਿੰਦੇ ਆ there is a great awakening in America. It's happening in business and government where everybody is like I got to understand India. ਐਂਡ ਦੈਨ ਫਿਰ ਮਤਲਬ ਉਹਨਾਂ ਨੇ ਗੱਲ ਕੀਤੀ ਹੈ, ਜ਼ਿਕਰ ਕੀਤੀ ਹੈ ਕਿ ਅਮਰੀਕਾ ਦੇ ਜਿਹੜੇ ਸੈਕਰੇਟਰੀ ਹੈਗੇ ਆ ਟ੍ਰੈਜਰੀ ਜੈਨੇਟ ਯੈਲਨ, ਉਹ 4 ਵਾਰੀ ਇਸ ਸਾਲ ਦੇ ਵਿੱਚ ਇੰਡੀਆ ਗਏ ਆ। US ਦੇ ਜਿਹੜੇ ਸੈਕਰੇਟਰੀ ਆਫ ਸਟੇਟ ਨੇ ਐਂਟਨੀ ਬਲਿੰਕਨ, ਉਹ 3 ਵਾਰੀ ਗਏ ਆ। ਅਤੇ ਫਿਰ ਜਿਹੜੇ US ਦੇ ਸੈਕਰੇਟਰੀ ਆਫ ਡਿਫੈਂਸ ਨੇ ਲੋਇਡ ਆਸਟਨ, ਉਹ 2 ਵਾਰੀ ਇੰਡੀਆ ਦੇ ਵਿੱਚ ਗਏ ਆ। ਸੋ ਇਹ ਸਾਰਾ ਜਿਹੜਾ ਪਾਰਟ ਹੈ ਅਮਰੀਕਾ ਦੇ ਵਿੱਚੋਂ। ਅਤੇ ਹੁਣ ਜਿਹੜੀ ਅਗਲੇ ਹਫਤੇ ਦੇ ਵਿੱਚ ਡਾਇਰੈਕਟਰ ਦੀ ਵਿਜ਼ਿਟ ਹੋਣੀ ਹੈ ਇੰਡੀਆ ਦੇ ਵਿੱਚ, ਉਹਨੂੰ ਲੈ ਕੇ ਵੀ ਖਬਰਾਂ ਸ਼ੁਰੂ ਹੋ ਗਈਆਂ ਨੇ ਆਉਣੀਆਂ ਕਿ ਅਮਰੀਕਾ ਦੇ ਵੱਲੋਂ ਕੀ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਆ ਇੰਡੀਆ ਦੇ ਉੱਤੇ, ਤਾਂ ਕਿ ਜਿਹੜੀ ਇਹ ਸਾਰੇ ਕੇਸ ਦੇ ਵਿੱਚ ਉਹਨਾਂ ਦੀ ਅਕਾਊਂਟੇਬਿਲਿਟੀ ਬਣਾਈ ਜਾ ਸਕੇ। ਬਿਲਕੁਲ ਜੀ, ਜਿਹੜਾ ਇੰਡੀਆ ਨੂੰ ਵੈਸਟ ਦਾ ਸਮਝਣ ਜਾਂ ਦੇਖਣ ਦਾ ਨਜ਼ਰੀਆ ਆ, ਮਤਲਬ ਇਹ ਜੋ ਕੁਛ ਵਾਪਰ ਰਿਹਾ ਹੈ ਉਹਦੇ ਪਿੱਛੇ ਉਹ ਜਾਣਨਾ ਬੜਾ ਜ਼ਰੂਰੀ ਆ। ਜਿਵੇਂ ਇੰਡੀਆ ਦਾ ਜਿਹੜਾ ਬਿਜ਼ਨਸ ਟਾਈਕੂਨ ਅਸੀਂ ਕਹਿ ਸਕਦੇ ਹਾਂ, ਜਿਹੜਾ ਕਿ ਵਿਦ ਦਾ ਹੈਲਪ ਆਫ ਗਵਰਨਮੈਂਟ, ਇੰਡੀਅਨ ਗਵਰਨਮੈਂਟ, ਜਿਹਨੇ ਸਾਰੀ ਦੁਨੀਆ ਦੇ ਵਿੱਚ ਆਪਣਾ ਬਿਜ਼ਨਸ ਦਾ ਜਾਲ ਫੈਲਾਇਆ, ਅਡਾਨੀ ਜੀ, ਜਿਵੇਂ ਵੈਸਟ ਨੇ ਉਸ ਨੂੰ ਨੱਥ ਪਾਈ, ਉਸ ਨੂੰ ਜਿਵੇਂ ਡਿਫਾਈਨ ਕੀਤਾ ਕੁਝ ਸਮਾਂ ਪਹਿਲਾਂ, ਜਿਹੜੀਆਂ ਅਸੀਂ ਰਿਪੋਰਟਸ ਦੇਖੀਆਂ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਆਈਆਂ ਕਿ ਕਿਵੇਂ ਘਪਲੇਬਾਜ਼ੀ ਦੇ ਨਾਲ ਉਹ ਸਾਰਾ ਆਪਣਾ ਜਿਹੜਾ ਐਮਪਾਇਰ ਆ, ਬਿਜ਼ਨਸ ਐਮਪਾਇਰ ਆ, ਉਹ ਖੜਾ ਕਰ ਰਿਹਾ ਵਿਦ ਦਾ ਹੈਲਪ ਆਫ ਇੰਡੀਅਨ ਗਵਰਨਮੈਂਟ ਜੀ। ਤੇ ਨਾਲ ਜਿਹੜਾ BBC ਨੇ ਜਿਹੜੀ ਡਾਕੂਮੈਂਟਰੀ ਪ੍ਰੈਜ਼ੈਂਟ ਕੀਤੀ ਨਰਿੰਦਰ ਮੋਦੀ ਬਾਰੇ, ਤਾਂ ਜਿਹੜਾ ਵੈਸਟ ਆ ਉਹ ਇੰਡੀਆ ਨੂੰ ਇਹ ਗੱਲ ਸਮਝ ਚੁੱਕਿਆ ਕਿ ਇੰਡੀਆ ਜਿਹੜਾ ਆ ਉਹਦਾ ਵੈਲਿਊ ਬੇਸਡ ਅਲਾਈ ਜਿਹੜਾ ਆ ਉਹ ਨਹੀਂ ਬਣ ਸਕਦਾ, ਕਿਉਂਕਿ ਇੰਡੀਆ ਦੀ ਜਿਹੜੀ ਪੋਲੀਟੀਕਲ ਕਲਾਸ ਆ ਉਹਦੇ ਵਿੱਚ ਡੈਮੋਕ੍ਰੈਟਿਕ ਵੈਲਿਊਜ਼ ਜਿਹੜੀਆਂ ਨੇ ਉਹ ਬਿਲਕੁਲ ਵੀ ਨਹੀਂ।
ਤੇ ਜਿਹੜੀ ਪੋਪੂਲਰ ਸਪੋਰਟ ਆ ਜਿਵੇਂ ਦੀ ਇਸ ਪੋਲੀਟੀਕਲ ਕਲਾਸ ਨੇ ਉੱਥੇ ਸੁਸਾਇਟੀ ਕ੍ਰੀਏਟ ਕੀਤੀ ਆ, ਜੀ ਉਹਦੇ ਵਿੱਚ ਜਿਹੜੀਆਂ ਜੈਨੋਸਾਈਡ ਦੀਆਂ ਇੰਸਟਿੰਕਟ ਨੇ ਉਹ ਕਿੰਨੀਆਂ ਹਾਵੀ ਨੇ ਜਾਂ ਕਿੰਨੀਆਂ ਭਾਰੂ ਨੇ ਤੇ ਕਿੰਨੀ ਤੇਜ਼ੀ ਦੇ ਨਾਲ ਉਹ ਵੱਧ ਰਹੀਆਂ ਨੇ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੇ ਆ ਇੱਥੋਂ ਦੇ ਆਪਣੇ ਥਿੰਕ ਟੈਂਕਸ ਨੇ ਵੈਸਟ ਦੇ, ਉਹ ਲਗਾਤਾਰ ਇਹਨਾਂ ਬਾਰੇ ਰਿਪੋਰਟਸ ਪਬਲਿਸ਼ ਕਰਦੇ ਰਹੇ ਆ, ਲਗਾਤਾਰ ਉਹ ਇਸ ਗੱਲ ਨੂੰ ਉਭਾਰਦੇ ਰਹੇ ਆ। ਹੁਣ ਇੰਡੀਆ ਦੇ ਵਿੱਚ ਜਿਹੜੇ ਆ ਲਗਾਤਾਰ US ਅਫੀਸ਼ੀਅਲਸ ਦੇ ਵਿਜ਼ਿਟ ਆ, ਤਾਂ ਉਹਦੇ ਵਿੱਚ ਇਹ ਗੱਲ ਦੇਖਣ ਵਾਲੀ ਆ ਕਿ ਜੋ ਚਾਈਨਾ ਤੇ ਜਿਵੇਂ ਅਸੀਂ ਕੁਝ ਦਿਨ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਚਾਈਨਾ ਤੇ ਜਿਹੜੀ US ਦੀ ਬਾਈਨਰੀ ਕ੍ਰੀਏਟ ਹੋ ਰਹੀ ਸੀ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ, ਉਹਦੇ ਵਿੱਚ ਇੰਡੀਆ ਨੇ ਇਹਨੂੰ ਆਪਣੇ ਲਈ ਇੱਕ ਮੌਕਾ ਸਮਝਿਆ ਤੇ ਇੰਡੀਆ ਨੇ ਮਤਲਬ ਇਹ ਦੇਖਿਆ ਕਿ ਰਸ਼ੀਆ ਨਾਲ ਵੀ ਅਲਾਈ ਰਹਿਣ ਦਾ ਜਿਹੜਾ ਆ ਫੈਸਲਾ ਲਿਆ ਤੇ ਨਾਲ ਹੀ ਵੈਸਟ ਨੂੰ ਭੰਡਦਾ ਵੀ ਰਿਹਾ ਤੇ ਵੈਸਟ ਦਾ ਅਲਾਈ ਹੋਣ ਦਾ ਇੱਕ ਭਰਮ ਵੀ ਜਿਹੜਾ ਆ ਉਹ ਸਿਰਜਣ ਦੀ ਕੋਸ਼ਿਸ਼ ਕੀਤੀ ਆ। ਅਸੀਂ ਦੇਖਿਆ ਕਿ ਜਿਹੜੇ ਫੋਰਨ ਮਿਨਿਸਟਰ ਨੇ ਐਸ ਜੈਸ਼ੰਕਰ ਨੇ ਜਿਹੜੇ ਇੰਡੀਆ ਦੇ, ਉਹ ਲਗਾਤਾਰ ਐਂਟੀ ਵੈਸਟ ਸਟੇਟਮੈਂਟਸ ਉਹਨਾਂ ਦੀਆਂ ਜਿਹੜੀਆਂ ਆਉਂਦੀਆਂ ਰਹੀਆਂ ਨੇ ਪਿਛਲੇ ਸਮੇਂ 'ਚ। ਤੇ ਇਹ ਸਾਰੇ ਦੇ ਵਿੱਚ ਫਿਰ ਜਿਹੜੀ US ਨੇ ਇੰਨੇ ਸਾਲਾਂ ਤੋਂ ਐਵੇਂ ਨਹੀਂ ਦੁਨੀਆ ਦੀ ਜਿਹੜੀ ਅਸੀਂ ਕਹੀਏ ਪੋਲਿਟਿਕਸ ਆ ਉਹਦੇ ਉੱਤੇ ਆਪਣੀ ਜਿਹੜੀ ਜਿੱਤ ਆ ਉਹ ਸਥਾਪਿਤ ਕਰਕੇ ਰੱਖੀ ਹੋਈ ਆ। ਤਾਂ ਇੰਡੀਆ ਦਾ ਜਿਹੜਾ ਇਹ ਭੁਲੇਖਾ ਸੀ, ਇਹ ਹੁਣ ਕੁਛ ਅਸੀਂ ਕਹਿ ਸਕਦੇ ਹਾਂ ਹਫ਼ਤਿਆਂ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਹੁਣ US ਨੇ ਤੋੜ ਦਿੱਤਾ ਆ। ਤੇ US ਦੇ ਜਿਹੜੇ ਇਹ ਸਾਰੇ ਅਫੀਸ਼ੀਅਲਸ ਨੇ ਉਹ ਲਗਾਤਾਰ ਵਿਜ਼ਿਟ ਕਰ ਰਹੇ ਆ ਇੰਡੀਆ ਦਾ ਕਿ ਇੰਡੀਆ ਜਿਹੜਾ ਆ ਮਤਲਬ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜਾ ਇਹ ਸਾਰਾ ਕੇਸ ਆ ਪੰਨੂ ਵਾਲਾ, ਇਹਦੇ ਵਿੱਚ ਜਿਹੜਾ ਇੰਡੀਆ ਦਾ ਅਫੀਸ਼ੀਅਲ ਆ ਉਹਨੂੰ ਮਤਲਬ ਸਜ਼ਾ ਯਾਫਤਾ ਕੀਤਾ ਜਾਵੇ ਕਿਉਂਕਿ US ਇਹ ਐਗਜ਼ਾਮਪਲ ਸੈੱਟ ਕਰਨੀ ਚਾਹੁੰਦਾ ਹੈ ਕਿ ਜੇ ਸਾਡੀ ਸੋਇਲ ਦੇ ਉੱਤੇ ਤੁਸੀਂ ਇਸ ਤਰ੍ਹਾਂ ਦਾ ਕੋਈ ਪਲਾਨ ਕੀਤਾ ਤਾਂ ਅਸੀਂ ਬੰਦਿਆਂ ਨੂੰ ਜਿਹੜਾ ਆ ਕਨਵਿਕਟ ਕਰਾਂਗੇ, ਬੰਦਿਆਂ ਨੂੰ ਸਜ਼ਾ ਦੇਵਾਂਗੇ, ਤਾਂ ਉਹ ਬੰਦੇ ਸਾਨੂੰ ਦੋ ਮਤਲਬ ਜਿਹੜੀ ਸਾਰੀ ਗੱਲਬਾਤ ਬਾਹਰ ਨਿਕਲ ਕੇ ਆ ਰਹੀ ਆ ਜੀ। ਹੁਣ ਇੰਡੀਆ ਜਿਹੜਾ ਆ ਜੇ ਉਹ ਇਸ ਤਰ੍ਹਾਂ ਦੇ ਨਾਲ ਮਤਲਬ ਇੰਡੀਆ ਦੇ ਲਈ ਵੀ ਇੱਕ ਟੈਸਟ ਆ ਵੀ ਜੇ ਉਹ ਇਸ ਤਰ੍ਹਾਂ ਦੇ ਨਾਲ ਆਪਣਾ ਬੰਦਾ, ਕਿਉਂਕਿ ਬੰਦਾ ਉਹਨਾਂ ਦਾ ਆ, ਉਹਨਾਂ ਦੇ ਆਰਡਰਸ ਤੇ ਸਟੇਟ ਦੇ ਆਰਡਰਸ ਤੇ ਸਾਰਾ ਐਕਸ਼ਨ ਜਿਹੜਾ ਆ ਹੋਇਆ ਆ, ਤੇ ਉਹ ਜੇ ਇਸ ਤਰ੍ਹਾਂ ਆਪਣਾ ਬੰਦਾ ਸਪੁਰਦ ਕਰਦੇ ਆ ਫਿਰ ਵੀ ਜਿਹੜਾ ਇੰਡੀਆ ਦੇ ਲਈ ਅਸੀਂ ਕਹਿ ਸਕਦੇ ਹਾਂ ਕਿ ਇੱਕ ਵੱਡੀ ਇੰਟਰਨੈਸ਼ਨਲ ਪੱਧਰ ਤੇ ਜਿਹੜੀ ਉਹ ਵਿਸ਼ਵ ਗੁਰੂ ਵਾਲੀ ਛਵੀ ਆਪਣੀ ਬਣਾਉਣੀ ਚਾਹੁੰਦੇ ਸੀ ਜਾਂ ਇੱਕ ਦੁਨੀਆ ਦੀ ਵੱਡੀ ਤਾਕਤ ਹੋਣ ਦਾ ਭਰਮ ਸਿਰਜਣਾ ਚਾਹੁੰਦੇ ਸੀ, ਉਹ ਸਾਰੇ ਨੂੰ ਇੱਕ ਵੱਡਾ ਧੱਕਾ ਲੱਗਣਾ ਹੈ। ਤੇ ਦੂਜੇ ਪਾਸੇ ਜਿਹੜੇ ਸਾਰਾ ਵੈਸਟਰਨ ਪਹਿਲਾਂ ਹੀ ਵੈਸਟ ਦਾ ਜਿਹੜਾ ਥਿੰਕ ਟੈਂਕ ਆ ਜਾਂ ਵੈਸਟਰਨ ਵੈਲਿਊਜ਼ ਦੇ ਉੱਤੇ ਜਿਹੜੇ ਲੋਕ ਵੈਸਟਰਨ ਸੁਸਾਇਟੀ ਨੂੰ ਅੱਗੇ ਚਲਾਉਣਾ ਚਾਹੁੰਦੇ ਆ, ਉਹ ਸਾਰੇ ਲੋਕ ਪਹਿਲਾਂ ਹੀ ਇੰਡੀਆ ਨੂੰ ਇਹ ਮੰਨ ਚੁੱਕਿਆ ਕਿ ਉਹ US ਦਾ ਵੈਲਿਊ ਬੇਸਡ ਅਲਾਈ ਨਹੀਂ ਆ। ਤੇ ਭਾਵੇਂ ਇੱਥੋਂ ਦੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਹੋਣ, ਭਾਵੇਂ ਇੱਥੋਂ ਦੀਆਂ ਜਰਨਲਿਸਟ ਫਰੀਡਮ ਦੇ ਨਾਲ ਰਿਲੇਟਡ ਆਰਗੇਨਾਈਜੇਸ਼ਨਸ ਹੋਣ, ਲਗਾਤਾਰ ਇੰਡੀਆ ਦੇ ਵਿੱਚ ਜਿਵੇਂ ਡੈਮੋਕ੍ਰੇਸੀ ਦਾ ਲਗਾਤਾਰ ਨਿਘਾਰ ਆ ਰਿਹਾ ਤੇ ਜਿਹਦੇ ਬਾਰੇ ਕੱਲ੍ਹ ਵੀ ਜਿਹੜੇ ਵਿਟਨਸ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਇੰਡੀਆ ਦੇ ਵਿੱਚ ਜਿਹੜੀ ਮਤਲਬ ਇੱਕ ਪਾਸੇ ਤਾਂ ਜਿਹੜੀਆਂ ਅਥੋਰੀਟੇਰੀਅਨ ਰਜੀਮਸ ਨੇ ਉਹਨਾਂ ਦਾ ਜ਼ਿਕਰ ਹੋਇਆ ਕੱਲ੍ਹ ਦੀ ਹੀਅਰਿੰਗ ਦੇ ਵਿੱਚ, ਰਸ਼ੀਆ ਹੋਵੇ ਚਾਹੇ ਚਾਈਨਾ ਹੋਵੇ, ਕਿ ਉਹ ਤਾਂ ਜੋ ਕਰ ਰਹੇ ਆ ਠੀਕ ਆ, ਪਰ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਜਿਹੜਾ US ਦੇ ਅਲਾਈ ਨੇ, ਡੈਮੋਕ੍ਰੈਟਿਕ ਪਾਰਟਨਰ ਨੇ, ਤੇ ਉਹ ਖਾਸ ਤੌਰ ਤੇ ਇੰਡੀਆ ਜਿਹੜਾ ਆ ਉਹਦੇ ਵਿੱਚ ਵੀ ਜਿਹੜਾ ਬੈਕ ਸਲਾਈਡਿੰਗ ਆਫ ਡੈਮੋਕ੍ਰੇਸੀ ਹੋ ਰਹੀ ਆ ਜਿਹਦੀਆਂ ਆਊਟਕਮਸ ਸੇ ਸਾਰਾ ਕੁਝ ਨਿਕਲ ਰਿਹਾ ਆ। ਤੇ ਇਸ ਕਰਕੇ ਜਿਹੜੀ ਸਿੱਖਾਂ ਦੇ ਲਈ ਅਸੀਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਸਿੱਖ ਕੇਸ ਆ ਉਹ ਵੈਸਟਰਨ ਸੁਸਾਇਟੀ ਨੂੰ ਇਹ ਲੱਗ ਰਿਹਾ ਕਿਉਂਕਿ ਸਿੱਖਾਂ ਨੇ ਵੈਸਟ ਦੇ ਵਿੱਚ ਲੰਮਾ ਸਮਾਂ ਰਹਿ ਕੇ ਇਹ ਦੱਸਿਆ ਕਿ ਜਿਹੜਾ ਕਦਰਾਂ ਕੀਮਤਾਂ ਦੇ ਬਤੌਰ ਜਿਹੜੇ ਸਿੱਖ ਕਮਿਊਨਿਟੀ ਆ ਉਸ ਖਿੱਤੇ ਦੇ ਵਿੱਚ ਤੇ ਨਾਲ ਹੀ ਡਿਫੈਂਸ ਦੇ ਬਤੌਰ ਵੀ ਜਿਹੜਾ ਆ ਜਿਹੜੇ ਉਸ ਖਿੱਤੇ ਦੇ ਵਿੱਚ US ਦੇ ਇੰਟਰਸਟ ਆ ਉਹਨੂੰ ਸਿਕਿਉਰ ਕਰਨ ਦੇ ਵਿੱਚ ਵੱਡਾ ਰੋਲ ਨਿਭਾ ਸਕਦੀ ਆ। ਤੇ ਵੈਲਿਊ ਬੇਸਡ ਜਿਹੜੀ ਪਾਲਿਸੀ ਆ US ਦੀ ਉਹਦੇ ਵਿੱਚ ਇਸ ਖਿੱਤੇ ਦੇ ਵਿੱਚ ਸਿੱਖ ਇੱਕ ਸਟਰੋਂਗ ਅਲਾਈ ਜਿਹੜੇ ਆ ਉਹ ਬਣ ਕੇ ਸਾਹਮਣੇ ਆ ਸਕਦੇ ਆ ਇਨ ਦਾ ਫਿਊਚਰ US ਦੇ ਲਈ। ਜੀ ਬਿਲਕੁਲ। ਤੇ ਇਸੇ ਦੇ ਨਾਲ ਜਿਹੜੀ FBI ਦੇ ਡਾਇਰੈਕਟਰ ਹੈਗੇ ਆ ਮਿਸਟਰ ਕ੍ਰਿਸਟੋਫਰ, ਉਹਨਾਂ ਦੀ ਜਿਹੜੀ ਅਗਲੇ ਹਫਤੇ ਇੰਡੀਆ ਵਿਜ਼ਿਟ ਹੈ ਉਹਨੂੰ ਕਿਵੇਂ ਦੇਖਿਆ ਜਾਵੇ? ਇਸ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਇੰਡੀਆ ਦਾ ਰਿਸਪੌਂਸ ਹੈ ਉਹਨੂੰ ਸਮਝਣਾ ਵੀ ਜ਼ਰੂਰੀ ਹੈ ਕਿਉਂਕਿ ਅੱਜ ਦੀਆਂ ਜਿਹੜੀਆਂ ਮੀਡੀਆ ਦੀਆਂ ਰਿਪੋਰਟਿੰਗਸ ਨੇ ਉਹਦੇ ਵਿੱਚ ਸਾਹਮਣੇ ਇਹ ਆ ਰਿਹਾ ਵੀ ਇੰਡੀਆ ਵੱਲੋਂ ਇਹ ਪ੍ਰੋਜੈਕਟ ਕੀਤਾ ਜਾ ਰਿਹਾ ਵੀ ਜਿਹੜੀ ਉਹਨਾਂ ਦੀ ਇਹ ਵਿਜ਼ਿਟ ਹੈਗੀ ਹੈ ਇਹ ਪਹਿਲਾਂ ਤੋਂ ਹੀ ਪ੍ਰੀ ਪਲੈਨਡ ਸੀਗੀ ਤੇ ਇਹਦੇ ਵਿੱਚ ਅਸੀਂ ਸਾਡੀ ਸਾਈਡ ਤੋਂ ਜਿਹੜਾ ਖਾਲਿਸਤਾਨ ਟੈਰਰਿਜ਼ਮ ਦਾ ਇਸ਼ੂ ਆ ਉਹ ਡਿਸਕਸ ਕਰਨਾ, ਪਾਕਿਸਤਾਨ ਦੇ ਵੱਲੋਂ ਜਿਹੜੀ ਟੈਰਰਿਜ਼ਮ ਤੇ ਜਿਹੜੀ ਸਪਾਂਸਰ ਕੀਤੀ ਜਾ ਰਹੀ ਹੈ ਟੈਰਰਿਜ਼ਮ
ਭਾਵੇਂ ਕਸ਼ਮੀਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ, ਉਹ ਅਸੀਂ ਡਿਸਕਸ ਕਰਨਾ ਆ। ਅਤੇ ਨਾਲ ਹੀ ਨਾਲ ਜਿਹੜਾ ਗੈਂਗਸਟਰਸ ਦਾ ਨੈਕਸਸ ਹੈਗਾ ਉਹਨੂੰ ਅਸੀਂ ਡਿਸਕਸ ਕਰਨਾ। ਉਹਦੇ ਵਿੱਚ ਸਿੱਧੂ ਮੂਸੇਵਾਲੇ ਦਾ ਜੋੜ ਕੇ ਕਿ ਜੀ ਕਿਵੇਂ ਇਹਨਾਂ ਦਾ ਲਾਰੈਂਸ ਬਿਸ਼ਨੋਈ ਅਤੇ ਉਹ ਸਾਰਾ ਪਾਰਟ ਹੈ, ਕਿਵੇਂ ਅਮਰੀਕਾ ਕੈਨੇਡਾ ਦੇ ਵਿੱਚ ਬੈਠ ਕੇ ਗੈਂਗਸਟਰਸ ਆਪਰੇਟ ਕਰਦੇ ਆ ਅਤੇ ਕਿਲਿੰਗਸ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਜਾਂ ਇੰਡੀਆ ਦੀ ਧਰਤੀ ਦੇ ਉੱਤੇ ਹੁੰਦੀਆਂ ਨੇ। ਇਹ ਇੰਡੀਅਨ ਸਾਈਡ ਦਾ ਰਿਸਪੌਂਸ ਇਸ ਵਕਤ ਜਾਂ ਇੱਕ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਮੀਡੀਆ ਦੇ ਵਿੱਚ, ਜਦ ਕਿ ਦੂਜੇ ਪਾਸੇ ਕੁਝ ਘਟਨਾਵਾਂ ਅਮਰੀਕਾ ਕੈਨੇਡਾ ਦੇ ਵਿੱਚ ਗੈਂਗਸਟਰਸ ਦੇ ਹਵਾਲੇ ਨਾਲ ਅਸੀਂ ਡਿਫਰੈਂਟ ਕਿਸਮ ਨਾਲ ਦੇਖਦੇ ਹਾਂ। ਜੋ ਇੱਥੇ ਗਰਾਊਂਡ ਦੇ ਉੱਤੇ ਹੋ ਰਿਹਾ, ਉਹ ਜਿਹੜੀਆਂ ਟਾਰਗੇਟਡ ਕਿਲਿੰਗਸ ਨੇ ਉਹਨਾਂ ਦੇ ਵਿੱਚ ਕਿਵੇਂ ਵਰਤਿਆ ਜਾਣਾ ਹੋਵੇ, ਉਹ ਪਾਰਟ ਹੈ। ਜਾਂ ਹੁਣ ਮਤਲਬ ਇੱਕ ਥ੍ਰੈਟ ਮੇਲ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ ਭੇਜੀ ਜਾ ਰਹੀ ਹੈ। ਸੋ ਇਹ ਸਾਰੇ ਪਾਰਟ ਨੂੰ ਕਿਵੇਂ ਦੇਖਿਆ ਜਾਵੇ? ਬਿਲਕੁਲ ਜੀ, ਜਿਹੜਾ ਤੁਹਾਡਾ ਪਹਿਲਾ ਸਵਾਲ ਆ ਕਿ ਦੇਖੋ FBI ਜਿਹੜੀ ਆ ਉਹਦੀ ਜ਼ਿੰਮੇਵਾਰੀ ਆ ਕਿ ਜਦੋਂ US ਦੇ ਵਿੱਚ ਕੋਈ ਕ੍ਰਾਈਮ ਹੁੰਦਾ ਆ ਜਾਂ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਨੂੰ ਰੋਕਣਾ, ਉਹਨੂੰ ਇਨਵੈਸਟੀਗੇਟ ਕਰਨਾ ਅਤੇ ਜਿਹੜੇ ਕਲਪ੍ਰਿਟ ਨੇ ਉਹਨਾਂ ਦੀ ਜਿਹੜੀ ਅਕਾਊਂਟੇਬਿਲਿਟੀ ਫਿਕਸ ਕਰਨੀ। ਅਤੇ FBI ਦਾ ਜਦੋਂ ਡਾਇਰੈਕਟਰ ਹੁਣ ਇੰਡੀਆ ਜਾ ਰਿਹਾ ਆ ਤਾਂ ਉਹਦੇ ਵਿੱਚ ਕੋਈ ਡਿਪਲੋਮੈਟਿਕ ਰਿਲੇਸ਼ਨਸ ਦੀ ਗੱਲ ਨਹੀਂ, ਕੋਈ ਹੋਰ ਨਹੀਂ, ਉਹ FBI ਦਾ ਮਹਿਕਮਾ ਨਹੀਂ ਹੈਗਾ। FBI ਜਿਹੜੀ ਆ ਉਹਦਾ ਸਾਰਾ ਇਹ ਜਿਹੜਾ ਟ੍ਰਿਪ ਆ ਉਹ ਫੋਕਸਡ ਆ ਕਿ ਜਿਹੜੀ ਸਿੱਖ ਕਿਲਿੰਗ ਦੇ ਵਿੱਚ ਜੋ ਇੰਡੀਅਨਸ ਜਿਹੜੇ ਆ ਇਨਵੋਲਵਡ ਸੀ, ਜਿਹੜੀ ਉਹਦੀ ਇਨਵੈਸਟੀਗੇਸ਼ਨ ਆ ਉਹਦੇ 'ਤੇ ਫੋਕਸਡ ਇਹ ਸਾਰਾ ਟ੍ਰਿਪ ਆ। ਅਤੇ ਲਗਾਤਾਰ ਜਿਹੜੀ US ਦੀਆਂ ਏਜੰਸੀਜ਼ ਨੇ ਉਹਨਾਂ ਦਾ ਇਹ ਕਹਿਣਾ ਆ ਕਿ ਉਹ ਅਕਾਊਂਟੇਬਿਲਿਟੀ ਫਿਕਸ ਕਰਨੀ ਚਾਹੁੰਦੇ ਆ। ਜਿਵੇਂ ਇੱਕ ਬੰਦਾ ਉਹਨਾਂ ਨੇ ਜਿਹੜਾ ਆ ਚੈੱਕ ਦੇ ਵਿੱਚ ਫੜਿਆ ਗਿਆ ਆ, ਜਿਹਦੇ ਬਾਰੇ ਕਿਹਾ ਜਾ ਰਿਹਾ ਕਿ US ਉਹਨੂੰ ਲਿਆਂਦਾ ਜਾਵੇਗਾ, ਜਾਂ ਕੁਛ ਇਹ ਗੱਲਾਂ ਵੀ ਆਈਆਂ ਸੀ ਕਿ US ਲੈ ਆਂਦਾ ਉਹਨੂੰ, ਆਈ ਡੋਂਟ ਨੋ। ਬਟ ਜਿਹੜਾ ਉੱਥੇ CC1 ਕਰਕੇ ਜਿਹੜਾ ਉਹ ਸਾਰੀ ਇੰਡਾਈਟਮੈਂਟ ਦੇ ਵਿੱਚ ਜਿਹੜਾ ਬੰਦਾ ਸੀ ਉਹਨੂੰ ਅਰੈਸਟ ਕਰਨਾ, ਉਹਨੂੰ US ਲੈ ਕੇ ਆਉਣਾ ਅਤੇ ਇਹ ਸਾਰੇ ਦੋਸ਼ ਦੇ ਵਿੱਚ ਉਹਦੀ ਅਕਾਊਂਟੇਬਿਲਿਟੀ ਫਿਕਸ ਕਰਨੀ। ਇਹ ਇਸੇ ਕੰਮ ਵਾਸਤੇ FBI ਦੇ ਡਾਇਰੈਕਟਰ ਉੱਥੇ ਜਾ ਰਹੇ। ਅਦਰਵਾਈਜ਼ FBI ਕੋਈ ਡਿਪਲੋਮੈਟਿਕ ਟੋਕਸ ਨਹੀਂ ਕਰਦੀ ਜਾਂ FBI ਦਾ ਇਹ ਕੰਮ ਨਹੀਂ ਆ। ਅਤੇ ਦੂਜੀ ਗੱਲ ਤੁਸੀਂ ਕੀਤੀ ਆ ਕਿ ਜਿਹੜਾ ਇੰਡੀਅਨ ਮੀਡੀਆ ਦੇ ਵਿੱਚ ਇਹ ਰਿਪੋਰਟ ਆਈ ਆ ਕਿ FBI ਦੇ ਡਾਇਰੈਕਟਰ ਇਸ ਗੱਲ ਲਈ ਆ ਰਹੇ ਆ ਕਿ ਜਿਹੜਾ ਖਾਸ ਤੌਰ 'ਤੇ ਐਕਸਟ੍ਰਾਡੀਸ਼ਨ ਦੀ ਗੱਲ ਕੀਤੀ ਗਈ ਆ, ਗੁਰਪਤਵੰਤ ਸਿੰਘ ਪੰਨੂ ਦੀ ਐਕਸਟ੍ਰਾਡੀਸ਼ਨ ਦੀ ਗੱਲ ਕੀਤੀ ਗਈ ਆ ਜੀ, ਤਾਂ ਉਹ ਸਾਰਾ ਕੁਛ ਇਹ ਆ ਵੀ ਇੰਡੀਆ ਨੇ ਇੱਕ ਝੂਠ ਦੇ ਸਿਰ 'ਤੇ ਆਪਣੇ ਨੈਰੇਟਿਵ ਨੂੰ ਐਸਟੈਬਲਿਸ਼ ਕਰਨ ਦੀ ਅੱਜ ਤੱਕ ਕੋਸ਼ਿਸ਼ ਕੀਤੀ ਆ, ਜਿਹਦੇ ਲਈ ਫੇਕ ਵੈਬਸਾਈਟਸ, ਫੇਕ ਨਿਊਜ਼ ਆਊਟਲੈਟ ਕ੍ਰੀਏਟ ਕੀਤੇ ਹਜ਼ਾਰਾਂ ਲੱਖਾਂ ਦੇ ਵਿੱਚ। ਪਰ ਜਦੋਂ ਤੱਕ ਵੈਸਟ ਚੁੱਪ ਸੀ ਉਦੋਂ ਤੱਕ ਇੰਡੀਆ ਨੂੰ ਇੱਕ ਸਪੇਸ ਮਿਲਦੀ ਸੀ ਕਿ ਠੀਕ ਆ, ਉਹਨਾਂ ਦਾ ਝੂਠ ਵੀ ਜਿਹੜਾ ਉਹ ਵਿਕਦਾ ਸੀ। ਪਰ ਜਿਨ੍ਹਾਂ ਦੇ ਨਾਲ ਅੱਜ ਉਹਨਾਂ ਨੇ ਪੰਗਾ ਲਿਆ ਉਹ ਨੈਰੇਟਿਵ ਸਿਰਜਣ ਦੇ ਦੁਨੀਆ ਦੇ ਉਸਤਾਦ ਨੇ। ਅਤੇ ਜਿਹੜੀਆਂ ਪੁਆਇੰਟਸ 'ਤੇ ਖੇਡ ਰਹੇ ਆ ਕਿ ਇੰਟਰਨੈਸ਼ਨਲ ਜਿਹੜੇ ਗੈਂਗਸਟਰਸ ਨੇ ਜਾਂ ਇੰਟਰਨੈਸ਼ਨਲ ਕ੍ਰਿਮੀਨਲਸ ਨੇ ਉਹਨਾਂ ਦੇ ਬਾਰੇ ਮਤਲਬ ਉਹ ਸਾਡੇ ਇੱਥੇ ਪੰਜਾਬ ਦੇ ਵਿੱਚ ਐਕਟੀਵਿਟੀਜ਼ ਕਰਦੇ ਆ ਜਿਹੜੇ ਗੈਂਗਸਟਰਸ ਨੇ, ਅਸੀਂ ਉਹਦੇ ਬਾਰੇ ਗੱਲ ਕਰਨੀ ਆ। ਤਾਂ ਇਹ ਇੰਡਕਟਮੈਂਟ ਦੇ ਵਿੱਚ ਤਾਂ ਇਹ ਪ੍ਰੂਵ ਹੋ ਗਿਆ ਹੈ ਕਿ ਜਿੰਨੀਆਂ ਕਿਲਿੰਗਸ ਸਿੱਖਾਂ ਦੀਆਂ ਵੈਸਟਰਨ ਸੁਸਾਇਟੀਜ਼ ਦੇ ਵਿੱਚ ਹੋ ਰਹੀਆਂ ਨੇ ਉਹਦੇ ਵਿੱਚ ਇਹ ਸਾਰੇ ਗੈਂਗਸਟਰਸ, ਇਹ ਸਾਰੇ ਕ੍ਰਿਮੀਨਲਸ ਜਿਹੜੇ ਆ ਉਹੀ ਤਾਂ ਇੰਡੀਅਨ ਗਵਰਨਮੈਂਟ ਦੇ ਟੂਲਸ ਨੇ, ਉਹੀ ਤਾਂ ਇੰਡੀਅਨ ਗਵਰਨਮੈਂਟ ਦੇ ਅਲਾਈ ਆ। ਤਾਂ ਇਹ ਪ੍ਰੂਵ ਹੋ ਚੁੱਕਿਆ ਹੈ ਕਿ ਇੰਡੀਅਨ ਗਵਰਨਮੈਂਟ ਆ ਉਹ ਇਹਨਾਂ ਬੰਦਿਆਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਆ। ਤਾਂ ਇਹ ਵੀ ਫਿਰ ਗੱਲ ਫੈਕਚੁਅਲ ਆ ਕਿ ਇਹਨਾਂ ਲੋਕਾਂ ਨੂੰ ਖੜੇ ਕਰਨ ਵਾਲੀ, ਇਹਨਾਂ ਲੋਕਾਂ ਨੂੰ ਪਾਲਣ ਵਾਲੀ, ਜਿਹਨਾਂ ਦਾ ਬੈਕਗਰਾਊਂਡ ਵੀ ਇੰਡੀਅਨ ਟੈਰੀਟਰੀ ਦੇ ਵਿੱਚ ਆ, ਜਿਨ੍ਹਾਂ ਦੀਆਂ ਜੜ੍ਹਾਂ ਵੀ ਇੰਡੀਅਨ ਟੈਰੀਟਰੀ ਦੇ ਵਿੱਚ ਆ, ਵੀ ਉਹ ਸਾਰੇ ਲੋਕ ਇੰਡੀਆ ਦੀ ਜਿਹੜੀਆਂ ਏਜੰਸੀਜ਼ ਨੇ ਉਹਦੇ ਹੀ ਜਿਹੜੇ ਸਟੂਜ ਨੇ ਜਾਂ ਉਹਦੇ ਟੂਲ ਨੇ। ਅਤੇ ਦੂਜੀ ਗੱਲ ਆ ਵੀ ਅਸੀਂ ਕੈਨੇਡਾ ਦੇ ਵਿੱਚ ਹੁਣ ਜੋ ਦੇਖ ਰਹੇ ਆ ਕਿ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਦਾ ਉਹ ਲੈਟਰ ਪਬਲਿਸ਼ ਹੋ ਰਿਹਾ, ਜਿਹਦੇ ਤੋਂ ਬਾਅਦ ਜਿਹੜੀ BC ਦੀ ਸਿਕਿਉਰਿਟੀ ਏਜੰਸੀਜ਼ ਨੇ ਉਹਨਾਂ ਨੇ ਇੱਕ ਅਲਰਟ ਵੀ ਜਾਰੀ ਕੀਤਾ ਆ ਜੀ, ਵੀ ਜਿਹਦੇ ਵਿੱਚ ਇਹ ਗੱਲ ਹੁਣ ਆ ਰਿਹਾ ਕਿ ਜਿਹੜੇ ਮਤਲਬ ਪੈਸੇ ਉਗਰਾ ਰਹੇ ਆ, ਮਤਲਬ ਧਮਕੀਆਂ ਦਿੱਤੀਆਂ ਜਾ ਰਹੀਆਂ, ਜਿਵੇਂ ਗਿੱਪੀ ਗਰੇਵਾਲ ਦੇ ਜਿਹੜਾ ਪੰਜਾਬੀ ਕਲਾਕਾਰ ਆ ਉਹਦੇ ਘਰ 'ਤੇ ਜਿਵੇਂ ਦਾ ਹਮਲਾ ਹੋਇਆ ਜੀ, ਅਤੇ ਜਾਂ ਫਿਰ ਇੱਥੇ ਬਰੈਂਪਟਨ ਦੇ ਵਿੱਚ ਵੀ ਇੱਕ ਬੜਾ ਹਜੇ ਤੱਕ ਕੁਝ ਗੱਲਾਂ ਸਾਹਮਣੇ ਆ ਰਹੀਆਂ ਆ ਕਿ ਜਿਹੜਾ ਇੱਕ ਗੁਰਸਿੱਖ ਪਰਿਵਾਰ ਸੀ ਜਿਹਦੇ ਵਿੱਚ ਇੱਕ ਬਜ਼ੁਰਗ ਅਤੇ ਇੱਕ ਬੀਬੀ ਜਿਹੜੇ ਉਹਨਾਂ ਦੇ ਪਤਨੀ ਸੀ ਉਹਨਾਂ ਦੀ ਮੌਤ ਹੋ ਚੁੱਕੀ ਆ ਹਮਲੇ ਦੇ ਵਿੱਚ। ਜਿਹੜਾ ਕੁਛ ਸਮਾਂ ਪਹਿਲਾਂ ਇੱਥੇ ਗੋਲੀਆਂ ਮਾਰੀਆਂ ਗਈਆਂ ਸੀ ਇੱਕ ਪਰਿਵਾਰ ਦੇ, ਅਤੇ ਉਹਨਾਂ ਦੀ ਇੱਕ ਧੀ ਸੀ ਜਿਹੜੀ ਕਿ ਹਜੇ ਵੀ ਜਿਹੜੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਆ। ਅਤੇ ਉਹਦੇ ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਮਤਲਬ ਇਹ ਬੜੀ ਇੰਟਰਸਟਿੰਗ ਗੱਲ ਆ, ਹਜੇ ਤੱਕ ਇਹਦੇ ਬਾਰੇ ਕੁਛ ਜ਼ਿਆਦਾ ਜਾਣਕਾਰੀ ਨਹੀਂ ਬਾਹਰ ਆਈ। ਪਰ ਜਿਹੜਾ ਇਹ ਮਰਡਰ ਹੋਇਆ ਸੀ, ਇਸ ਮਰਡਰ ਤੋਂ ਕੁਛ ਟਾਈਮ ਪਹਿਲਾਂ ਇੱਥੇ ਪੁਲਿਸ ਵੱਲੋਂ ਜਿਸ ਘਰ ਦੇ ਵਿੱਚ ਮਰਡਰ ਹੋਇਆ ਸੀ ਉੱਥੇ ਵਿਜ਼ਿਟ ਕੀਤਾ ਗਿਆ ਸੀ,
ਕਿ ਮਤਲਬ ਇਹ ਜਿਹੜਾ ਘਰ ਆ ਜਾਂ ਇੱਥੇ ਮਤਲਬ ਇਹ ਫਲੈਗ ਹੋਇਆ ਹੈ ਜਿਹੜੀ ਗੈਂਗਸ ਦੇ ਵਿੱਚ ਜਿਹੜੀ ਟੋਕ ਚੱਲਦੀ ਆ ਵੀ ਇੱਥੇ ਕੋਈ ਨਾ ਕੋਈ ਹੈਪਨਿੰਗ ਹੋ ਸਕਦੀ ਆ। ਤੇ ਇਸ ਤੋਂ ਇਲਾਵਾ ਜਿਹੜੇ ਭਾਈ ਚਾਹਲ ਦਾ ਪਰਿਵਾਰ ਇੱਥੇ ਰਹਿੰਦਾ ਆ GTA ਦੇ ਵਿੱਚ, ਉਹਨਾਂ ਦੇ ਘਰ ਵੀ ਜਿਹੜੇ ਸੇਮ ਆਫੀਸ਼ੀਅਲਸ ਨੇ ਉਹਨਾਂ ਨੇ ਵਿਜ਼ਿਟ ਕੀਤਾ ਸੀ ਕਿ ਇਹ ਵੀ ਜਿਹੜਾ ਘਰ ਆ ਜਾਂ ਲੋਕੇਸ਼ਨ ਹੈ ਫਲੈਗ ਹੋਈ ਆ। ਤਾਂ ਉਸ ਤੋਂ ਬਾਅਦ ਇੱਥੇ ਮਰਡਰ ਹੁੰਦੇ ਆ। ਪਹਿਲਾਂ ਤਾਂ ਇਹ ਗੱਲ ਸੀ ਕਿ ਸ਼ਾਇਦ ਕੋਈ ਗੈਂਗਵਾਰ ਦਾ ਮਸਲਾ ਆ, ਪਰ ਉਸ ਤੋਂ ਬਾਅਦ ਹੁਣ ਪੁਲਿਸ ਦੀ ਇਹ ਸਟੇਟਮੈਂਟ ਆਈ ਆ ਕਿ ਇਹ ਮਿਸਟੇਕਨ ਆਈਡੈਂਟੀਟੀ ਦੇ ਵਿੱਚ ਦਾ ਮਸਲਾ ਜਿਹੜਾ ਆ ਇਹ ਹੈਗਾ ਆ ਵੀ ਇਹ ਬੰਦੇ ਜਿਹੜੇ ਮਾਰੇ ਗਏ ਆ ਇਹ ਟਾਰਗੇਟ ਨਹੀਂ ਸੀ, ਇਹ ਮਿਸਟੇਕਨ ਆਈਡੈਂਟੀਟੀ ਦਾ ਮਸਲਾ ਸੀ। ਤਾਂ ਉਹ ਕੇਸ ਵੀ ਹਜੇ ਗੁੰਝਲਦਾਰ ਬਣਿਆ ਹੋਇਆ। ਪਰ ਮਸਲਾ ਇਹ ਹੈ ਕਿ ਜਿੰਨੇ ਕ੍ਰਾਈਮਸ ਹੋ ਰਹੇ ਆ ਇਹਦੇ ਵਿੱਚ ਜਿਹੜੇ ਇੰਡੀਅਨ ਗੈਂਗਸਟਰਸ ਨੇ, ਇੰਡੀਅਨ ਕ੍ਰਿਮੀਨਲਸ ਨੇ, ਉਹਨਾਂ ਦੀ ਜਿਹੜੀ ਇਨਵੋਲਵਮੈਂਟ ਆ ਉਹ ਅਸੀਂ ਦੇਖ ਰਹੇ ਆ ਕਿ ਕਿਵੇਂ ਸਾਹਮਣੇ ਆ ਰਹੀ ਆ। ਤੇ ਸਭ ਤੋਂ ਵੱਡਾ ਨਾਮ ਲਾਰੈਂਸ ਬਿਸ਼ਨੋਈ ਗੈਂਗ ਦਾ। ਤੇ ਲਾਰੈਂਸ ਬਿਸ਼ਨੋਈ ਗੈਂਗ ਜਿਹੜਾ ਆ ਉਹਨੂੰ ਇੰਡੀਅਨ ਸਟੇਟ ਨੇ ਜਿਵੇਂ ਅਕੋਮੋਡੇਸ਼ਨ ਦਿੱਤੀ ਹੋਈ ਆ ਆਪਣੇ ਪ੍ਰਿਜ਼ਨ ਦੇ ਵਿੱਚ, ਜਿਵੇਂ ਉਦੋਂ ਇੱਕ ਸਿੰਬਲ, ਇੱਕ ਆਈਕਨ ਬਣਾ ਕੇ ਇੰਡੀਅਨ ਮੀਡੀਆ ਨੇ ਐਸਟੈਬਲਿਸ਼ ਕੀਤਾ ਆ। ਤੇ ਉਹਦੇ ਅਸੀਂ ਕਹਿ ਸਕਦੇ ਹਾਂ ਕਿ ਲਗਾਤਾਰ ਕੁਛ ਵੀ ਜਿਹੜਾ ਵਾਪਰਦਾ ਆ ਜਿਹਦੇ ਬਾਰੇ ਸਿੱਖਾਂ ਨੂੰ ਇਹ ਹੁੰਦਾ ਆ ਕਿ ਯਾਰ ਇਹ ਸਾਡੇ ਤੇ ਅਟੈਕ ਹੋਇਆ ਆ, ਉਹ ਸਾਰਾ ਕੁਛ ਦੇ ਲਈ ਹੁਣ ਇੱਕ ਗੈਂਗ ਲਾਰੈਂਸ ਬਿਸ਼ਨੋਈ ਦਾ ਗੈਂਗ ਜਿਹੜਾ ਆ ਉਹਦਾ ਨਾਂ ਵਰਤਿਆ ਜਾਂਦਾ ਆ। ਤਾਂ ਇਹ ਇੱਕ ਗੱਲਬਾਤ ਚੱਲ ਰਹੀ ਹੈ ਕਿ ਜਿਹੜੀਆਂ ਇੰਡੀਅਨ ਏਜੰਸੀਜ਼ ਨੇ ਉਹਨਾਂ ਨੇ ਲਾਰੈਂਸ ਬਿਸ਼ਨੋਈ ਜਿਹੜਾ ਆ ਇਹ ਗੈਂਗ ਜਿਹੜਾ ਆ ਉਹਨੂੰ ਇੱਕ ਉਹਦੇ ਨਾਮ ਨੂੰ ਇੱਕ ਐਜ਼ ਅ ਟੂਲ ਯੂਜ਼ ਕਰ ਰਹੇ ਆ ਉਹ ਆਪਣੇ ਮਿਸਚੀਵੀਅਸ ਐਕਟਸ ਦੇ ਲਈ। ਤਾਂ ਜਿਹੜੀ ਗੱਲ ਇਹ ਸਾਰੇ ਅੱਜ ਮੀਡੀਆ ਦੇ ਵਿੱਚ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ FBI ਡਾਇਰੈਕਟਰ ਦੇ ਨਾਲ ਅਸੀਂ ਇਹਨਾਂ ਮਸਲਿਆਂ ਤੇ ਗੱਲਬਾਤ ਕਰਨੀ ਆ, ਤਾਂ FBI ਡਾਇਰੈਕਟਰ ਨੂੰ ਉਹਨਾਂ ਦੇ ਕੋਲ ਤਾਂ ਹੁਣ ਉਹਨਾਂ ਦੇ ਹੱਥ ਸਬੂਤ ਲੱਗ ਚੁੱਕੇ ਆ ਕਿ ਇੰਡੀਅਨ ਗਵਰਨਮੈਂਟ ਇਹਨਾਂ ਸਾਰੇ ਐਕਟਰਸ ਦੇ ਨਾਲ ਅਲਾਈ ਆ ਤੇ ਇਹਨਾਂ ਸਾਰੇ ਐਕਟਰਸ ਦੇ ਨਾਲ ਮਿਲ ਕੇ ਕੰਮ ਕਰ ਰਹੀ ਆ। ਤੇ ਇਹਦੇ ਵਿੱਚ ਕੋਈ ਹੁਣ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ ਕਿ ਜਿਹੜਾ FBI ਡਾਇਰੈਕਟਰ ਦਾ ਵਿਜ਼ਿਟ ਆ ਇਹ ਸਿੱਖਾਂ ਦੇ ਉੱਤੇ ਜਿਹੜੇ ਅਟੈਕ ਹੋ ਰਹੇ ਆ ਜਾਂ ਸਿੱਖ ਜਿਹੜਾ ਲੀਡਰ ਆ ਉਹਨੂੰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ USA ਦੇ ਵਿੱਚ ਉਸੇ ਕੇਸ ਨਾਲ ਰਿਲੇਟਡ ਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇੰਡੀਆ ਜਿਹੜਾ ਆ ਉਹ ਹੁਣ ਕਦੋਂ ਤੱਕ ਖੈਰ ਮਨਾਉਂਦਾ ਆਪਣੀ, ਤੇ USA ਜਿਹੜਾ ਆ ਜਿਵੇਂ ਦੀ ਕੱਲ ਹੀਅਰਿੰਗ ਦੇ ਵਿੱਚ ਸੈਨੇਟਰਸ ਨੇ ਜਿਵੇਂ ਦਾ ਰਵੱਈਆ ਦਿਖਾਇਆ ਆ ਕਿ ਭਾਵੇਂ ਇੰਡੀਆ ਬਾਰੇ ਕੋਈ ਗੱਲਬਾਤ ਦਾ ਵਿਸ਼ਾ ਨਹੀਂ ਸੀ ਉਸ ਹੀਅਰਿੰਗ ਦੇ ਵਿੱਚ, ਪਰ ਫਿਰ ਵੀ ਜਿਵੇਂ ਇੰਡੀਆ ਬਾਰੇ ਬਾਰ-ਬਾਰ ਗੱਲ ਹੋਈ ਆ ਤੇ ਇੰਡੀਆ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਸਫਬੰਦੀ ਆ ਉਹਦੇ ਵਿੱਚ ਪਾਤਾ ਆ US ਦੇ ਸੈਨੇਟਰਸ ਨੇ, ਇੱਥੋਂ ਦੇ ਪੋਲਿਸੀ ਮੇਕਰਸ ਨੇ। ਤਾਂ FBI ਡਾਇਰੈਕਟਰ ਵੱਲੋਂ ਇਹ ਲੱਗ ਰਿਹਾ ਕਿ ਉਹ ਸਖਤੀ ਦੇ ਨਾਲ ਹੁਣ ਜਿਹੜਾ ਆ ਇੰਡੀਅਨ ਅਥਾਰਟੀਜ਼, ਇੰਡੀਅਨ ਅਫੀਸ਼ੀਅਲਸ ਦੇ ਨਾਲ ਗੱਲ ਕਰਕੇ ਜਿਹੜੀ ਹਵਾਲਗੀ ਆ ਸ਼ਾਇਦ ਉਹ ਜਿਹੜਾ ਇੰਡੀਅਨ ਅਫੀਸ਼ੀਅਲ ਆ ਜਿਹੜਾ ਪੰਨੂ ਦੇ ਕੇਸ ਦੇ ਵਿੱਚ ਸ਼ਾਮਲ ਸੀ ਉਹਦੀ ਉੱਥੇ ਮੰਗਣਗੇ। ਜੀ, ਤੇ ਜੇ ਇੰਡੀਅਨ ਪਰਸਪੈਕਟਿਵ ਤੋਂ ਜਾਂਦੇ ਜਾਂਦੇ ਸਮਝਣਾ ਹੋਵੇ ਵੀ ਉਹਨਾਂ ਦਾ ਹਜੇ ਵੀ ਕਿਤੇ ਨਾ ਕਿਤੇ ਉਹ ਆਪਣੇ ਸਟੈਂਡ ਨੂੰ ਸਟਿਕ ਕਰ ਰਹੇ ਆ ਕਿ ਅਸੀਂ ਐਕਸਟ੍ਰੈਡੀਸ਼ਨ ਮੰਗ ਰਹੇ ਹਾਂ ਗੁਰਪਤਵੰਤ ਸਿੰਘ ਪੰਨੂ ਦੀ, ਅਸੀਂ ਆਹ ਸਾਰੇ ਇਸ਼ੂਜ਼ ਡਿਸਕਸ ਕਰਨੇ ਆ ਅਮਰੀਕਾ ਦੇ ਨਾਲ। ਸੋ ਜਿਹੜਾ ਤੁਸੀਂ ਜ਼ਿਕਰ ਕੀਤਾ ਵੀ ਵੈਬਸਾਈਟਸ, ਪੋਰਟਲਸ ਉਹਨਾਂ ਦੇ ਬਣਾਏ ਹੋਏ ਆ ਤੇ ਉਹ ਇੱਕ ਨੈਰੇਟਿਵ ਸਿਰਜਦੇ ਆ, ਉਸ ਆਧਾਰ ਦੇ ਉੱਤੇ ਕੇਸਿਸ ਬਿਲਡ ਕੀਤੇ ਜਾਂਦੇ ਆ ਵੀ ਆਹ ਥ੍ਰੈਟ ਪਾਰਲੀਮੈਂਟ ਨੂੰ ਦਿੱਤੀ ਗਈ ਹੈ, ਆਹ ਥ੍ਰੈਟ ਏਅਰ ਇੰਡੀਆ ਨੂੰ ਦਿੱਤੀ ਗਈ ਹੈ, ਤੇ ਉੱਥੇ NIA ਵੱਲੋਂ ਜ਼ਮੀਨਾਂ ਕੁਰਕ ਕੀਤੀਆਂ ਜਾਂਦੀਆਂ ਨੇ। ਉਹ ਸਾਰਾ ਇੱਕ ਬਣਾ ਕੇ ਉਸ ਕਿਸਮ ਦਾ ਇੱਕ ਡੋਜ਼ੀਅਰ ਤਿਆਰ ਕੀਤਾ ਜਾਂਦਾ ਜਿਹੜਾ ਇੱਥੇ ਦੀਆਂ ਏਜੰਸੀਆਂ ਨੂੰ ਜਾਂ ਹੁਣ ਈਵਨ FBI ਦੇ ਡਾਇਰੈਕਟਰ ਮਿਸਟਰ ਕ੍ਰਿਸਟੋਫਰ ਨਾਲ ਜਦੋਂ ਉਹਨਾਂ ਨੇ ਜਾਣਾ ਇਹ ਚੀਜ਼ਾਂ ਡਿਸਕਸ ਹੋਣਗੀਆਂ। ਸੋ ਤੁਹਾਨੂੰ ਕੀ ਲੱਗਦਾ ਆ ਵੀ ਇੰਡੀਅਨ ਪਰਸਪੈਕਟਿਵ ਤੋਂ ਕੀ ਉਹ ਇਸ ਚੀਜ਼ ਨੂੰ ਅੱਗੇ ਕਿੰਨਾ ਕੁ ਕੰਟੀਨਿਊ ਕਰਨਗੇ ਜਾਂ ਕਿਤੇ ਨਾ ਕਿਤੇ ਜਾ ਕੇ ਕੋਈ ਸੈਟਲਮੈਂਟ ਵਾਲੀ ਲਾਈਨ ਅਮਰੀਕਾ ਦੇ ਨਾਲ ਰੱਖਣਗੇ? ਕਿਉਂਕਿ ਦੋਹੇ ਪਹਿਲੂਆਂ ਦੇ ਵਿੱਚ ਦੇਖਣਾ ਬਣਦਾ ਇਸ ਪਾਰਟ ਨੂੰ, ਕਿਉਂਕਿ ਆਉਂਦੇ ਸਾਲ ਦੇ ਵਿੱਚ ਉੱਥੇ ਚੋਣਾਂ ਵੀ ਨੇ ਜਿਹਦੇ ਵਿੱਚ ਨਰਿੰਦਰ ਮੋਦੀ ਹੋਰਾਂ ਦੀ ਪਾਰਟੀ ਨੇ, BJP ਨੇ, RSS ਨੇ, ਜਿਹੜਾ ਉਹਨਾਂ ਦਾ ਇੱਕ ਮਾਚੋ ਫੇਸ ਹੈ ਜਿਹੜਾ ਉਹਨਾਂ ਨੇ ਜਿਵੇਂ ਪ੍ਰਚਾਰਦੇ ਵੀ ਹੁੰਦੇ ਆ ਵੀ 56 ਇੰਚ ਦੀ ਛਾਤੀ ਵਾਲਾ ਜਿਹੜਾ ਸੀਨਾ ਉਹ ਉਹਨਾਂ ਨੇ ਲੈ ਕੇ ਜੇ ਚੋਣਾਂ ਦੇ ਵਿੱਚ ਉਤਰਨਾ ਤੇ ਉਹਨਾਂ ਨੂੰ ਮਤਲਬ ਕਿਸੇ ਵੀ ਕਿਸਮ ਦਾ ਕੰਪਰੋਮਾਈਜ਼, ਸੈਟਲਮੈਂਟ ਜਾਂ ਨਿਮਣਾ ਸੂਟ ਨਹੀਂ ਕਰਦਾ ਇਸ ਮਾਮਲੇ ਦੇ ਵਿੱਚ। ਰੈਦਰ ਓਫੈਂਸਿਵ ਰਹਿ ਕੇ ਜੇ ਉਹ ਅਮਰੀਕਾ ਨੂੰ ਉਹ ਕਰਦੇ ਆ, ਜਵਾਬ ਦਿੰਦੇ ਆ, ਤਾਂ ਉਹਨਾਂ ਦੀ ਜਿਹੜੀ ਡੋਮੈਸਟਿਕ ਨੀਡਸ ਨੇ, ਡੋਮੈਸਟਿਕ ਪੋਲੀਟਿਕਸ ਦੀਆਂ ਨੀਡਸ ਨੇ ਉਹ ਉਹਨਾਂ ਦੀ ਪੂਰਤੀ ਹੁੰਦੀ ਹੈ, ਤੇ ਦੂਜੇ ਪਾਸੇ ਮਤਲਬ ਫਿਰ ਉਹ ਮਰਦੇ ਆ। ਇਹਨੂੰ ਕਿਵੇਂ ਉਹਨਾਂ ਦੇ ਪਰਸਪੈਕਟਿਵ ਤੋਂ ਦੇਖਿਆ ਜਾਵੇ? ਬਿਲਕੁਲ, ਜਿਹੜੀ ਤੁਸੀਂ ਮਾਚੋ ਮੈਨ ਵਾਲੀ ਗੱਲ ਕੀਤੀ ਆ ਉਹ ਤਾਂ ਜਦੋਂ ਚਾਈਨਾ ਦੇ ਨਾਲ ਕਲੈਸ਼ ਹੋਇਆ ਸੀ ਉਦੋਂ ਵੀ ਦੇਖ ਲਿਆ ਸੀ ਕਿ ਕਿੰਨਾ ਕੁ ਚੌੜਾ ਜਿਹੜਾ ਸੀਨਾ ਆ ਮੋਦੀ ਦਾ। ਤਾਂ ਮਤਲਬ ਇੱਕ ਉਹ ਸਿਰਫ
ਇੱਕ ਭੁਲੇਖਾ ਸਿਰਜਿਆ ਗਿਆ ਆ ਜਿਹੜਾ ਕਿ ਟੁੱਟਣਾ ਕੋਈ ਬਹੁਤਾ ਔਖਾ ਨਹੀਂ। ਤੇ ਜਿਵੇਂ ਦਾ US ਦਾ ਰਵੱਈਆ ਆ, ਜਿਵੇਂ ਦਾ US ਨੇ ਸਟੈਂਡ ਲਿਆ ਇਸ ਮਸਲੇ ਤੇ, ਤਾਂ ਇਹ ਗੱਲ US ਮਤਲਬ ਲੱਗਦਾ ਨਹੀਂ ਕਿ ਉਹ ਇੰਨਾ ਛੇਤੀ, ਜਿਵੇਂ ਕੱਲ ਵੀ ਜਿਹੜੀ ਵਿਟਨੈਸ ਸੀ ਹੀਅਰਿੰਗ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਸੀਂ ਅੰਡਰ ਦਾ ਰਕਸ ਜਿਹੜੀ ਆ ਇਹੋ ਜਿਹੇ ਮਸਲਿਆਂ ਨੂੰ ਜੇ ਕਰੋਗੇ, ਜਿਹੜੇ ਅਲਾਈਜ਼ ਤੁਹਾਡੇ ਕਰ ਰਹੇ ਆ, ਤੇ ਫਿਰ ਹੋਰ ਦੇਸ਼ਾਂ ਨੂੰ ਵੀ ਜਿਹੜੀ ਆ ਉਤਸ਼ਾਹ ਮਿਲਦਾ ਕਿ ਉਹ ਤੁਹਾਡਾ ਜਿਹੜਾ ਐਸਟੈਬਲਿਸ਼ਡ ਵਰਲਡ ਆਰਡਰ ਆ ਉਹਨੂੰ ਉਹ ਤਹਿਸ ਨਹਿਸ ਕਰਕੇ ਤੇ ਮਤਲਬ ਪ੍ਰੋਬਲਮਸ ਜਿਹੜੀਆਂ ਨੇ ਉਹ ਕ੍ਰੀਏਟ ਕਰਨ। ਤਾਂ ਮੈਨੂੰ ਇਹ ਲੱਗਦਾ ਹੈ ਕਿ FBI ਦੇ ਡਾਇਰੈਕਟਰ ਦਾ ਜਿਹੜਾ ਵਿਜ਼ਿਟ ਆ, ਇਹ ਗੱਲ ਪੱਕੀ ਆ ਵੀ ਇੰਡੀਆ ਫਸਿਆ ਤਾਂ ਹੋਇਆ ਆ, ਪਰ ਹੁਣ ਇੰਡੀਆ ਲਈ ਸ਼ਾਇਦ ਕੋਈ ਰਾਹ ਨਹੀਂ। ਤੇ US ਜਿਹੜਾ ਆ ਉਹਦੀ ਇਹ ਪੂਰੀ ਕੋਸ਼ਿਸ਼ ਰਹਿਣੀ ਆ ਕਿ ਉਹ ਜਿਹੜੀ ਅਕਾਊਂਟੇਬਿਲਿਟੀ ਆ ਉਹ ਫਿਕਸ ਕਰੇ ਇੰਡੀਅਨ ਅਫੀਸ਼ੀਅਲ ਦੀ ਇਸ ਸਾਰੇ ਕੇਸ ਦੇ ਵਿੱਚ, ਕਿਉਂਕਿ ਇਹ ਗੱਲ US ਕਹਿ ਚੁੱਕਿਆ ਕਿ ਅਸੀਂ ਅਕਾਊਂਟੇਬਿਲਿਟੀ ਫਿਕਸ ਕਰਾਂਗੇ। ਤੇ ਇਹਦੇ ਚੱਲਦਿਆਂ ਮਤਲਬ ਹੁਣ ਮੈਨੂੰ ਇਹੀ ਲੱਗਦਾ ਹੈ ਕਿ ਜਿਹੜੀ ਗੱਲ ਤੁਸੀਂ ਕੀਤੀ ਕਿ ਜਿਵੇਂ ਇੰਡੀਅਨ ਮੀਡੀਆ ਇਹ ਗੱਲ ਕਹਿੰਦਾ ਆ ਕਿ ਐਕਸਟ੍ਰਾਡੀਸ਼ਨ ਦੀ ਗੱਲ ਕਰਦਾ ਹੈ ਗੁਰਪਤਵੰਤ ਸਿੰਘ ਪੰਨੂ ਦੀ, ਤਾਂ ਅੱਜ ਤੱਕ ਮਤਲਬ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਫਿਰ ਪੰਨੂ ਦੀ ਐਕਸਟ੍ਰਾਡੀਸ਼ਨ ਕਿਉਂ ਨਹੀਂ ਹੋਈ, ਕਿਉਂਕਿ ਇੰਡੀਅਨ ਗਵਰਨਮੈਂਟ ਦੇ ਕੋਲ ਕੋਈ ਅਜਿਹੇ ਸਬੂਤ ਹੀ ਨਹੀਂ ਜਿਹਦੇ ਆਧਾਰ ਦੇ ਉੱਤੇ ਜਿਹੜੀ ਪੰਨੂ ਦੀ ਐਕਟੀਵਿਟੀ ਆ ਉਹਨੂੰ ਇਲੀਗਲ ਪ੍ਰੂਵ ਕਰ ਸਕਣ US ਦੇ ਸਾਹਮਣੇ। ਆਪਣੇ ਦੇਸ਼ ਦੇ ਵਿੱਚ ਤਾਂ ਉਹ ਭਾਵੇਂ ਕਿਸੇ ਨੂੰ ਟੈਰਰਿਸਟ ਐਲਾਨ ਦੇਣ, ਹਰ ਸਿੱਖ ਉਹਨਾਂ ਦੇ ਲਈ ਜਿਹੜਾ ਆ ਉਹ ਟੈਰਰਿਸਟ ਬਣ ਜਾਂਦਾ ਆ, ਉਹਨਾਂ ਲਈ ਬੜਾ ਸੌਖਾ। ਸਿੱਖ ਨੌਜਵਾਨਾਂ ਨੂੰ ਕਿਤਾਬਾਂ ਪੜ੍ਹਨ ਦੇ ਉੱਤੇ ਵੀ ਉਮਰ ਕੈਦ ਦੀਆਂ ਸਜ਼ਾਵਾਂ ਹੋ ਜਾਂਦੀਆਂ, ਪਰ US ਦੇ ਸਾਹਮਣੇ ਕੋਈ ਅਜਿਹੀ ਜਿਹੜੀਆਂ ਫਾਈਂਡਿੰਗਸ ਉਹ ਅੱਜ ਤੱਕ ਪੇਸ਼ ਨਹੀਂ ਕਰ ਸਕੇ ਕਿ ਜਿਹਦੇ ਬੇਸਿਸ ਤੇ ਉਹ US ਨੂੰ ਇਹ ਗੱਲ ਕਹਿ ਸਕਣ ਕਿ ਇਹ ਬੰਦਾ ਜਿਹੜਾ ਆ ਇਹਨੂੰ ਸਾਡੇ ਕੋਲ ਦਿੱਤਾ ਜਾਵੇ ਕਿਉਂਕਿ ਸਾਡੇ ਲਈ ਖਤਰਾ ਆ, ਜਾਂ ਇਹਨੇ ਸਾਡੇ ਤੇ ਕੋਈ ਦੇਸ਼ ਦੇ ਵਿੱਚ ਕੋਈ ਇਲੀਗਲ ਕਾਰਵਾਈ ਕੀਤੀ ਆ ਜਿਹਨੂੰ US ਇਲੀਗਲ ਮੰਨਦਾ ਹੋਵੇ। ਭਾਵੇਂ ਆਪਣੇ ਮੁਲਕ ਦੇ ਲੋਕਾਂ ਨੂੰ ਖੁਸ਼ ਕਰਨ ਲਈ ਇੰਡੀਅਨ ਮੀਡੀਆ ਜੋ ਮਰਜ਼ੀ ਕਹਿੰਦਾ ਰਹੇ, ਕਿਉਂਕਿ ਆਪਾਂ ਦੇਖਦੇ ਹਾਂ ਕਿ ਜਿਹੜੀ ਇੰਡੀਆ ਦੀ ਪੋਪੂਲੇਸ਼ਨ ਆ ਉਹ ਬਹੁਤਾਤ ਦੇ ਵਿੱਚ ਅਨਪੜ੍ਹ ਆ, ਉਹ ਮਤਲਬ ਉਹਨਾਂ ਨੂੰ ਡੱਖੇ ਦੀ ਸਮਝ ਨਹੀਂ ਆ, ਤੇ ਉਹ ਬਸ ਕੰਨਾਂ ਦਾ ਰਸ ਜਿਹੜਾ ਆ ਉਹਦੇ ਲਈ, ਤੇ ਜਿਹੜਾ ਇੱਕ ਅੰਤ ਦੇਸ਼ ਭਗਤੀ ਹੈ, ਜਿਹੜੀ ਅੰਨੀ ਦੇਸ਼ ਭਗਤੀ ਹੈ, ਜਿਹਦੇ ਵਿੱਚ ਜਿਹਦੇ ਵਹਾਅ 'ਚ ਬਹਿ ਕੇ ਹੀ ਜਿਹੜਾ ਉੱਥੋਂ ਦੇ ਬਹੁ ਗਿਣਤੀ ਲੋਕ ਨੇ ਉਹ ਘੱਟ ਗਿਣਤੀਆਂ ਦਾ ਕਤਲੇਆਮ ਤੱਕ ਕਰ ਦਿੰਦੇ ਆ, ਔਰਤਾਂ ਦੀਆਂ ਬੇਪੱਤੀਆਂ ਕੀਤੀਆਂ ਜਾਂਦੀਆਂ ਨੇ, ਬੱਚਿਆਂ ਦੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਜਾਂਦਾ ਆ। ਵੀ ਉਹ ਜਿਹੜੀ ਅੰਨੀ ਦੇਸ਼ ਭਗਤੀ ਆ ਉਹਦੇ ਚੱਲਦਿਆਂ ਉਹ ਮੀਡੀਆ ਦਾ ਨੈਰੇਟਿਵ ਉਹਨਾਂ ਤੇ ਕੰਮ ਕਰ ਸਕਦਾ, ਪਰ ਜਿਹੜੀਆਂ ਗਵਰਨਮੈਂਟਸ ਹੁੰਦੀਆਂ ਨੇ, US ਦੀ ਗਵਰਨਮੈਂਟ ਉਹਦੇ ਤੇ ਨਹੀਂ। ਇਸੇ ਕਰਕੇ ਜਿਹੜਾ ਇੰਟਰਪੋਲ ਨੂੰ ਵਾਰ-ਵਾਰ ਰਿਕੁਐਸਟ ਕੀਤੀ ਗਈ ਆ, ਪਰ ਇੰਟਰਪੋਲ ਨੇ ਜਿਹੜੇ ਸਾਰੇ ਵਾਰੰਟ ਨੇ ਉਹ ਭਾਵੇਂ ਪੰਨੂ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੂੰ ਰਿਜੈਕਟ ਕੀਤਾ। ਤੇ ਕੱਲ ਦੀ ਹੀਅਰਿੰਗ ਦੇ ਵਿੱਚ ਵੀ ਇਹ ਮਸਲਾ ਉੱਠਿਆ ਕਿ ਜਿਹੜਾ ਇੰਟਰਪੋਲ ਦਾ ਯੂਜ਼ ਆ, ਮਤਲਬ ਉਹ ਜਿਹੜੇ ਆਪਣੇ ਕ੍ਰਿਟੀਕ ਹੁੰਦੇ ਆ ਗਵਰਨਮੈਂਟਸ ਦੇ, ਵੀ ਉਹਨਾਂ ਨੂੰ ਫੜਨ ਦੇ ਲਈ ਜਿਵੇਂ ਇੰਟਰਪੋਲ ਦੀ ਵਰਤੋਂ ਕਰਦੇ ਆ। ਜਿਵੇਂ ਇੰਡੀਆ ਜਿਹੜਾ ਆ, ਜਿਹੜੇ ਕੋਈ ਸਿੱਖ ਇੰਡੀਅਨ ਗਵਰਨਮੈਂਟ ਦਾ ਕ੍ਰਿਟੀਕ ਕਰਦੇ ਆ, ਇੰਡੀਅਨ ਗਵਰਨਮੈਂਟ ਦੇ ਖਿਲਾਫ ਬੋਲਦੇ ਆ, ਆਪਣੇ ਹੱਕਾਂ ਦੀ ਗੱਲ ਕਰਦੇ ਆ, ਉਹਨਾਂ ਦੇ ਖਿਲਾਫ ਫਿਰ ਇੰਟਰਪੋਲ ਨੂੰ ਯੂਜ਼ ਕਰਕੇ ਉਹਨਾਂ ਦੀਆਂ ਅਰੈਸਟਾਂ ਜਿਵੇਂ ਪਵਾਉਂਦੀ ਆ ਜਾਂ ਹੋਰ ਦੇਸ਼ ਪਵਾਉਂਦੇ ਆ, ਤਾਂ ਉਹਦੇ ਬਾਰੇ ਵੀ US ਦੇ ਵਿੱਚ ਵਿਚਾਰ ਚੱਲ ਰਹੀ ਹੈ ਕਿ ਉਹਦੇ ਤੇ ਕੁਛ ਜਿਹੜੇ ਨਵੇਂ ਰੂਲ, ਨਵੇਂ ਨਿਯਮ ਨਹੀਂ ਬਣਾਏ ਜਾਣ, ਤਾਂ ਕਿ ਇੰਟਰਪੋਲ ਦੀ ਇਸ ਤਰੀਕੇ ਦੀ ਜਿਹੜੀ ਵਰਤੋਂ ਆ ਅਥੋਰੀਟੇਰੀਅਨ ਰਜੀਮਸ ਜਾਂ ਫਿਰ ਜਿਹੜੇ ਭਾਰਤ ਵਰਗੇ ਜਿਹੜੇ ਹੈਗੇ ਨੇ ਰਜੀਮ ਉਹ ਨਾ ਕਰ ਸਕਣ। ਤਾਂ ਇਹੀ ਆ ਵੀ ਜਿਹੜਾ ਉਹਨਾਂ ਨੇ ਜੋ FBI ਦੇ ਸਾਹਮਣੇ ਰੱਖਣਾ ਉਹ ਕੁਛ ਅਜਿਹਾ ਹੈ ਹੀ ਨਹੀਂ ਜਿਹੜਾ ਰੱਖਣਯੋਗ ਹੋਵੇ। ਤਾਂ ਜਿਹੜਾ ਇਹ ਨੈਰੇਟਿਵ ਉਹ ਸਿਰਜ ਰਿਹਾ, ਉਹ ਤਾਂ ਬਾਗਚੀ ਨੂੰ ਪੱਤਰਕਾਰਾਂ ਨੇ ਸਵਾਲ ਕਰ ਲਿਆ ਉੱਥੇ ਵੀ ਤੁਸੀਂ ਦੱਸੋ ਜੀ ਮਤਲਬ ਕੀ ਕਰ ਰਹੇ ਹੋ ਪੰਨੂ ਦੇ ਮਾਮਲੇ 'ਚ। ਤਾਂ ਬਾਗਚੀ ਦੀ ਉਹੀ ਜਿਹੜੀ ਰਟੀ ਰਟਾਈ ਸਟੇਟਮੈਂਟ ਹੈ ਜੀ, ਅਸੀਂ ਗੱਲਬਾਤ ਕਰ ਰਹੇ ਹਾਂ ਹਾਇਰ ਅਫੀਸ਼ੀਅਲਸ ਦੇ ਨਾਲ, US ਦੇ ਹਾਇਰ ਅਫੀਸ਼ੀਅਲਸ ਦੇ ਨਾਲ, ਜਿਵੇਂ ਦਾ ਸਿਸਟਮ ਚੱਲਦਾ ਉਸ ਸਿਸਟਮ ਦੇ ਰਾਹੀਂ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਸਾਨੂੰ ਬੰਦਾ ਦਿਓ, ਪਰ ਨਹੀਂ। ਹੁਣ ਉਹ ਬੰਦਾ ਤਾਂ ਜਿਹੜਾ ਆ ਉਹ US ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਹਿਊਮਨ ਰਾਈਟਸ ਦਾ ਡਿਫੈਂਡਰ ਬਣ ਕੇ ਉੱਭਰ ਰਿਹਾ ਆ, ਆਪਣੀ ਕਮਿਊਨਿਟੀ ਦੀ ਗੱਲ ਕਰਨ ਵਾਲਾ ਇੱਕ ਲੀਡਰ ਬਣ ਕੇ ਉੱਭਰ ਰਿਹਾ। US ਤਾਂ ਉਹਨੂੰ ਇੱਕ ਐਜ਼ ਆ ਕਮਿਊਨਿਟੀ ਲੀਡਰ ਐਕਸੈਪਟ ਕਰਦਾ ਆ, ਤੇ ਜਿਹਦੀ ਐਕਸਟ੍ਰਾਡੀਸ਼ਨ ਉਹਨਾਂ ਤੋਂ ਡਿਮਾਂਡ ਕਰ ਰਹੇ ਆ। ਤੇ ਕੱਲ ਵਾਲੀ ਹੀਅਰਿੰਗ ਦੇ ਵਿੱਚ ਵੀ ਮੈਂ ਦੇਖ ਰਿਹਾ ਸੀ ਕਿ ਜਿਹੜੇ ਸਾਰੇ ਸੈਨੇਟਰਸ ਨੇ ਤੇ ਜਿਹੜੇ ਵਿਟਨੈਸ ਸੀ, ਉਹਨਾਂ ਦਾ ਜ਼ੋਰ ਇਸੇ ਗੱਲ ਤੇ ਸੀ ਕਿ ਜਿਹੜੀ US ਆ, ਜਿਹੜੀਆਂ ਇਹੋ ਜਿਹੀਆਂ ਰਜੀਮਸ ਨੇ ਜਿਹੜੀਆਂ ਆਪਣੇ ਕ੍ਰਿਟੀਕਸ ਨੂੰ ਖਤਮ ਕਰਕੇ ਜਾਂ ਉਹਨਾਂ ਨੂੰ ਦਬਾ ਕੇ ਜੇਲ੍ਹਾਂ ਵਿੱਚ ਸੁੱਟ ਕੇ ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰਾਂ ਤੇ ਤਸ਼ੱਦਦ ਕਰਕੇ ਚੁੱਪ ਕਰਾਉਣਾ ਚਾਹੁੰਦੀਆਂ ਨੇ, ਕਿ ਇਹਨਾਂ ਸਾਰੇ ਲੋਕਾਂ ਨੂੰ ਜਿਹੜਾ US ਆ ਉਹ ਆਪਣੇ ਇੱਥੇ ਪਨਾਹ ਦੇਣ ਦੇ ਲਈ ਜਿਹੜੇ ਰਸਤੇ ਆ ਉਹ ਸੌਖੇ ਕਰੇ, ਤੇ ਇਹਨਾਂ ਦੀ ਮਤਲਬ ਜਿਹੜੀ ਆ US ਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਆ।
ਜੀ ਬਿਲਕੁਲ ਨਹੀਂ, ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਦੇਖਣ ਵਾਲੀ ਹੈ ਕਿ 2 ਵਾਰੀ ਭਾਰਤ ਨੇ ਇੰਟਰਪੋਲ ਨੂੰ ਰਿਕੁਐਸਟ ਕੀਤੀ ਹੈ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੇ ਲਈ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ, ਪਰ ਦੋਵੇਂ ਵਾਰੀ ਉਹ ਰਿਜੈਕਟ ਹੋਏ ਆ। ਤੇ ਹੁਣ ਜਿਹੜੀ ਐਕਸਟ੍ਰੈਡੀਸ਼ਨ ਦੀ ਗੱਲ ਹੈ ਇਹ ਜੇ ਤੇ ਜਾਂ ਤੇ ਭਾਰਤ ਇਹ ਕਰੇ ਕਿ ਆਫੀਸ਼ੀਅਲੀ ਗੱਲੀਂ ਬਾਤੀਂ ਮੀਡੀਆ ਦੇ ਵਿੱਚ ਬਿਆਨਬਾਜ਼ੀ ਨਾ ਦੇਵੇ, ਆਫੀਸ਼ੀਅਲੀ ਮਤਲਬ ਰਿਕੁਐਸਟ ਕਰੇ US ਨੂੰ, ਤੇ ਫਿਰ ਅਮਰੀਕਾ ਦੇ ਵਿੱਚ ਕੇਸ ਚੱਲੂਗਾ ਉਸ ਐਕਸਟ੍ਰੈਡੀਸ਼ਨ ਦੀ ਟਰੀਟੀ ਦੇ ਹਵਾਲੇ ਨਾਲ ਲੀਗਲੀ, ਜਿਹੜਾ ਅਮਰੀਕਾ ਦੀ ਕੋਰਟ ਦੇ ਵਿੱਚ ਜਾਂ ਇੱਥੇ ਦੇ ਸਿਸਟਮ ਦੇ ਰਾਹੀਂ ਭਾਰਤ ਨੂੰ ਪ੍ਰੂਵ ਕਰਨਾ ਹੋਊਗਾ ਕਿ ਗੁਰਪਤਵੰਤ ਸਿੰਘ ਪੰਨੂ ਨੇ ਕੀ ਗਲਤ ਕੀਤਾ ਆ ਜਿਹਦੇ ਥੱਲੇ, ਜਿਹਦੇ ਬਿਨਾਹ ਦੇ ਉੱਤੇ ਜਿਹੜਾ ਅਮਰੀਕਾ ਆ ਉਹ ਐਕਸਟ੍ਰੈਡਾਈਟ ਕਰੇ ਉਹਨਾਂ ਨੂੰ ਭਾਰਤ ਦੇ ਵਿੱਚ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀਆਂ ਗੱਲਾਂ ਹੋਣਗੀਆਂ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ। ਅੰਤ ਦੇ ਵਿੱਚ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਸਿੰਘ ਜੀ ਤੁਹਾਡਾ ਵੀ, ਤੇ ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਅੱਜ ਦਾ ਪ੍ਰੋਗਰਾਮ ਇਹ ਦ ਫਾਲਟ ਲਾਈਨਸ ਪਸੰਦ ਆਇਆ ਹੋਵੇਗਾ। ਸੋ ਅੱਜ ਦੇ ਸ਼ੋਅ ਦੇ ਵਿੱਚ ਸਾਡੇ ਦਰਸ਼ਕਾਂ ਕੋਲੋਂ ਇੱਥੇ ਹੀ ਇਜਾਜ਼ਤ ਲਈਏ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।